घर ਦੇ ਵਿੱਚ ਕੀ ਚਰਚਾ ਛਿੜਦੀ ਆ? ਕਿਉਂਕਿ ਪਹਿਲਾਂ ਛੋਟੀਆਂ ਫਿਲਮਾਂ ਤੋਂ ਫਿਰ ਵੱਡੀਆਂ ਫਿਲਮਾਂ ਤੱਕ ਪਹੁੰਚੋ ਤੇ ਅੱਜ ਇੱਕ ਬਹੁਤ ਪੰਜਾਬੀ ਦੀ ਜਿਹੜੀ ਕਿ ਵੱਡੀ ਫਿਲਮ ਰਿਲੀਜ਼ ਹੋਣ ਜਾ ਰਹੀ ਹੈ। ਉਹਨਾਂ ਨੂੰ ਵੀ ਖੁਸ਼ੀ ਹੈ ਕਿ ਉਹਨਾਂ ਦੀ ਖੁਸ਼ੀ ਮੈਂ ਕਿਵੇਂ ਦੇਖਦੀ ਹੁੰਦੀ ਹਾਂ ਨਾ, ਲਾਈਕ ਵੀ ਜਦੋਂ ਮੈਨੂੰ ਗੱਲਾਂ ਸੁਣਦੀ ਆ ਨਾ, ਸ਼ੇਅਰ ਕਰ ਰਹੇ ਹੁੰਦੇ ਵੀ ਹਾਂ ਉਹਦੀ ਇੰਟਰਵਿਊ ਆਈ ਹੈ ਜਾਂ ਦੇਖਿਓ, ਵੀ ਉਹ ਸਾਰਿਆਂ ਨਾਲ ਸ਼ੇਅਰ ਕਰਦੇ ਆ ਵੀ ਉਸ ਤਰੀਕੇ ਦਾ, ਵੀ ਉਹ ਬਹੁਤ ਵਧੀਆ ਲੱਗਦਾ ਕਿ ਯਾਰ ਵੀ ਘਰ 'ਚ ਵੀ ਰਿਸਪੈਕਟ ਹੋ ਰਹੀ ਆ। ਤੇ ਹੁਣ ਲੇਕਿਨ ਮੈਨੂੰ ਵੀ ਇੱਦਾਂ ਹੁੰਦਾ ਵੀ ਮਨ ਹੀ ਮਨ ਖੁਸ਼ੀ ਹੁੰਦੀ ਜਦੋਂ ਮੈਂ ਦੇਖਦੀ ਹਾਂ ਕਿ ਹਾਂ ਵੀ ਉਹ ਗੱਲ ਕਰ ਰਹੇ ਮੇਰੇ ਬਾਰੇ 'ਚ ਜਾਂ ਕਿਸੇ ਨਾਲ ਸ਼ੇਅਰ ਕਰ ਰਹੇ, ਨਾਲ ਪੜੋਸੀਆਂ ਨਾਲ ਸ਼ੇਅਰ ਕਰ ਰਹੇ, ਤਾਂ ਵਧੀਆ ਮਾਹੌਲ ਹੈ, ਬਹੁਤ ਵਧੀਆ। ਤੁਹਾਡੇ ਦਿਮਾਗ ਦੇ ਵਿੱਚ ਕਿਵੇਂ ਆਇਆ ਵੀ ਉਸ ਵਕਤ ਦਾ ਕੱਪੜਾ ਹੋਊਗਾ, ਇੱਦਾਂ ਚੱਲਣਾ ਪਊਗਾ? ਤੇ ਮੈਨੂੰ ਇਹ ਲੱਗਦਾ ਸੀ ਕਿ ਫਿਰ ਇਹ ਸਭ ਤੋਂ ਵਧੀਆ ਐਗਜ਼ਾਮਪਲ ਇਹ ਹੈ ਜਿਹੜਾ ਕਿ ਕੋਰਾ ਲੱਠਾ ਕਾਟਨ, ਵੀ ਅਸੀਂ ਉਹਨੂੰ ਯੂਜ਼ ਕਰੀਏ, ਹੈ ਨਾ, ਕਿਉਂਕਿ ਉਸ ਟਾਈਮ ਕੀ ਐਗਜ਼ੈਕਟ ਸੀ ਉਹ ਤਾਂ ਦੇਖੋ ਅਵੇਲੇਬਲ ਨਹੀਂ ਹੈਗਾ ਹੁਣ, ਹੈ ਨਾ। ਜਿਹੜੇ ਪੁਰਾਣੇ ਸਿਰਫ ਖੇਸ ਦਰੀਆਂ ਉਹੀ ਸੀ ਉਸ ਟਾਈਮ ਦੇ, ਜਿਹੜੇ ਕਿ ਅਸੀਂ ਯੂਜ਼ ਵੀ ਕੀਤੇ ਹੈ ਇੰਨੇ ਪੁਰਾਣੇ, ਹੈ ਨਾ। ਜਿਹੜਾ ਮੇਨ ਗਾਣੇ 'ਚ ਜਿਹੜਾ ਖੇਸ ਵਾਲਾ ਜਿਹੜਾ ਉਹ ਹੋ ਗਿਆ, ਉਹ ਉਸੇ ਟਾਈਮ ਦਾ ਖੇਸ ਹੈਗਾ, ਬਹੁਤ ਪੁਰਾਣਾ। ਜਿਹੜੇ ਮਤਲਬ ਆਰਟਿਸਟ ਆਉਂਦੇ ਹੁੰਦੇ ਸੀ, ਜਿਹੜੇ ਕਿ ਮਤਲਬ ਬਜ਼ੁਰਗ ਹੁੰਦੇ ਸੀ ਨਾ, ਉਹਨਾਂ ਨੇ ਕਹਿਣਾ ਵੀ ਇੰਨਾ ਗੰਦਾ ਦੇਈ ਜਾਂਦੇ ਹੋ, ਕਿੱਦਾਂ ਦਾ ਹੈ, ਸਾਡੇ ਤਾਂ ਮੈਨੂੰ ਪ੍ਰੋਬਲਮ ਹੋ ਰਹੀ ਹੈ ਵੀ ਇੱਦਾਂ ਕਰਕੇ ਉਹਨਾਂ ਨੇ ਕਹਿਣਾ। ਫਿਰ ਉਹਨਾਂ ਨੂੰ ਸਮਝਾਉਣਾ ਸੀ ਕਿ ਬਾਪੂ ਜੀ ਵੀ ਇਹ ਨਾ ਪੁਰਾਣਾ ਨਹੀਂ ਹੈਗਾ, ਇਹ ਕੱਲ੍ਹ ਹੀ ਡਾਈ ਹੋਇਆ ਰਾਤ ਨੂੰ, ਫਿਰ ਸਬੂਤ ਦੇਣੇ, ਵੀਡੀਓ ਦਿਖਾਣੀ, ਆਹ ਦੇਖੋ ਕੱਲ੍ਹ ਡਾਈ ਕੀਤਾ ਸੀ, ਵੀ ਇਹ ਖਰਾਬ ਨਹੀਂ ਹੈਗਾ, ਅਸੀਂ ਕੀਤਾ ਖਰਾਬ। ਫਿਰ ਉਹਨਾਂ ਨੇ ਕਹਿਣਾ ਅੱਛਾ ਇੱਦਾਂ ਕਹਿ ਰਹੀ ਹੈ ਵੀ ਖਰਾਬ ਨਹੀਂ ਹੈਗਾ, ਇਹ ਤਾਂ ਇਹਨਾਂ ਨੇ ਬਣਾਏ ਹੈ। ਫਿਰ ਉਹਨਾਂ ਨੇ ਪਾ ਕੇ ਖੁਸ਼ ਹੋ ਕੇ ਚਲੇ ਜਾਣਾ, ਤੇ ਬੜੇ ਤਮਾਸ਼ੇ ਲੱਗਦੇ ਹੁੰਦੇ ਸੀ ਇੱਦਾਂ ਦੇ। ਹੋਰ ਇਹੀ ਉਹਨਾਂ ਨੇ ਕਹਿਣਾ ਕਿ ਬੇਟੇ ਨੂੰ ਜੇਬਾਂ ਤਾਂ ਲਵਾ ਦੇ, ਤੁਸੀਂ ਬਿਨਾਂ ਜੇਬਾਂ ਤੋਂ ਕਿਹੜੇ ਕੁੜਤੇ ਹੁੰਦੇ ਨੇ, ਮਤਲਬ ਇਹੋ ਜਿਹੀਆਂ ਚੀਜ਼ਾਂ ਬਹੁਤ ਘੱਟ। ਨਹੀਂ, ਹੁਣ ਅੱਜ ਕੱਲ੍ਹ ਫੋਨ ਆ ਜਿਹੜਾ ਕਿ ਫੋਨ ਇੱਕ ਹਿੱਸਾ ਬਣ ਗਿਆ ਜ਼ਿੰਦਗੀ ਦਾ, ਤੇ ਜੇਬ ਵੀ ਜ਼ਰੂਰੀ ਆ। ਹਾਂ, ਉਸੇ ਕਰਕੇ ਉਹਨਾਂ ਨੂੰ ਦਿੱਕਤ ਆਉਂਦੀ ਸੀ ਨਾ, ਫੋਨ ਰੱਖਿਆ ਕਿੱਥੇ। ਬਿਨਾਂ ਕਿਵੇਂ ਰਹਿੰਦੇ ਸੀ ਫਿਰ ਜਦੋਂ ਕਰੈਕਟਰ ਦੇ ਵਿੱਚੋਂ ਦੀ ਨਿਕਲਦੇ ਸੀ? ਫੋਨ ਤੋਂ ਬਿਨਾਂ ਕਿਵੇਂ ਰਹਿੰਦੇ ਸੀ? ਫੋਨ ਤਾਂ ਚੱਲਦਾ ਹੀ ਨਹੀਂ ਸੀ, ਰਹਿਣਾ ਤਾਂ ਪੈਂਦਾ ਹੀ ਸੀ। ਇੰਡੋਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿਗਾਹ ਸਵਾਗਤ ਕਰਦਾ। ਤਾਂ ਅੱਜ ਦੀ ਇੱਕ ਖਾਸ ਤੇ ਵਿਸ਼ੇਸ਼ ਮੁਲਾਕਾਤ ਫਿਰ ਤੁਹਾਡੇ ਲਈ ਲੈ ਕੇ ਪਹੁੰਚ ਚੁੱਕੇ ਹਾਂ। ਤਾਂ ਪਿਛਲੇ ਦਿਨ ਇੱਕ ਇੰਟਰਵਿਊ ਕਰਿਆ ਸੀਗਾ, ਜੌਣਾ ਮੋੜ ਦੀ ਫਿਲਮ ਆ ਰਹੀ ਆ, ਬਾਈ ਐਮੀ ਵਿਰਕ ਹੋਰਾਂ ਦੇ ਵੱਲੋਂ, ਜਿਹੜੀ ਕਿ ਕਾਫੀ ਰੋਲ ਅਦਾ ਕੀਤਾ ਗਿਆ। ਤਾਂ ਉਸ ਦੇ ਵਿੱਚ ਕਿਸ਼ਨੇ ਮੋੜ ਦਾ ਜਿਹੜਾ ਰੋਲ ਆ ਉਹ ਬਾਈ ਦੇਵ ਖਰੋੜ ਦੇ ਵੱਲੋਂ ਅਦਾ ਕੀਤਾ ਗਿਆ। ਲੇਕਿਨ ਉਹਨਾਂ ਨੂੰ ਟ੍ਰੇਲਰ ਦੇ ਵਿੱਚ ਦੇਖਿਆ ਗਿਆ, ਉਹਨਾਂ ਨੂੰ ਸਾਹਮਣੇ ਦੇਖਿਆ ਗਿਆ, ਕੈਮਰੇ ਦੇ ਸਾਹਮਣੇ ਆਏ ਉਹ, ਪਰ ਜਿਨ੍ਹਾਂ ਨੇ ਕੈਮਰੇ ਤੋਂ ਪਿੱਛੇ ਰਹਿ ਕੇ ਕੰਮ ਕੀਤਾ ਮੋੜ ਫਿਲਮ ਦੇ ਲਈ, ਕਾਫੀ ਵੱਡੀ ਜਿਹੜੀ ਕਿ ਫਿਲਮ 3 ਮਹੀਨੇ ਦੀ ਜਿਹੜੀ ਕਿ ਸ਼ੂਟਿੰਗ ਚੱਲੀ ਫਿਲਮ ਦੀ, ਤਾਂ ਉਸ ਦੇ ਲਈ ਕੈਮਰੇ ਤੋਂ ਪਿੱਛੇ ਰਹਿ ਕੇ ਕੰਮ ਕਰਨ ਵਾਲੇ ਕਰੈਕਟਰ ਸਾਡੇ ਨਾਲ ਮੌਜੂਦ ਨੇ। ਮੈਮ ਤਜਿੰਦਰ ਕੌਰ ਤੇ ਬਾਈ ਸਿਮਰ ਸਾਡੇ ਨਾਲ ਮੌਜੂਦ ਹੈ। ਪਹਿਲਾਂ ਸਵਾਗਤ ਕਰਾਂਗੇ ਜੀ, ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਬਹੁਤ ਸਵਾਗਤ ਹੈ ਜੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਜੀ। ਮੈਮ ਸ਼ੁਰੂ ਤੁਹਾਡੇ ਤੇ ਕਰ ਲਈਏ ਕਿ ਕਾਫੀ ਮਿਹਨਤ ਲੱਗੀ ਆ ਫਿਲਮ ਨੂੰ ਤਿਆਰ ਕਰਵਾਉਣ ਦੇ ਵਿੱਚ, ਕਿਉਂਕਿ ਕੈਮਰੇ ਦੇ ਅੱਗੇ ਵਾਲੇ ਕਰੈਕਟਰਾਂ ਨੂੰ ਸਾਰੇ ਜਾਣਦੇ ਨੇ ਕਿ ਇਹ ਭਦੌੜ ਤੋਂ ਆ, ਇਹ ਸਹਿਣੇ ਤੋਂ ਆ ਮੁੰਡਾ, ਇਹ ਬਾਈ ਦੇਵ ਆ, ਇਹ ਬਾਈ ਐਮੀ ਵਿਰਕ ਆ, ਇਹ ਜਰਨੈਲ ਭਾਜੀ ਹੋਰੇ ਨੇ, ਪਰ ਤੁਹਾਨੂੰ ਕਿਤੇ ਨਾ ਕਿਤੇ ਜਾ ਕੇ ਲੋਕ ਘੱਟ ਜਾਣਦੇ ਨੇ, ਕਿਉਂਕਿ ਸਭ ਤੋਂ ਵੱਧ ਜ਼ੋਰ ਹਾਲਾਂਕਿ ਤੁਹਾਡਾ ਲੱਗਿਆ ਹੁੰਦਾ। ਫਿਲਮ ਦੇ ਵਿੱਚ ਕਿੱਦਾਂ ਦਾ ਜਿਹੜਾ ਕਿ ਰੋਲ ਸੀਗਾ ਅਦਾ ਕੀਤਾ, ਤੇ ਕਿੰਨਾ ਕੁ ਵਧੀਆ ਮਹਿਸੂਸ ਕਰ ਰਹੇ ਹੋ ਕਿ ਫਿਲਮ ਰਿਲੀਜ਼ ਹੋਣ ਦੇ ਬਿਲਕੁਲ ਪੜਾਂ 'ਤੇ ਆ? ਵਧੀਆ ਤਾਂ ਮੈਂ ਬਹੁਤ ਮਹਿਸੂਸ ਕਰ ਰਹੀ ਹਾਂ, ਆਫਕੋਰਸ ਇੰਨੀ ਵੱਡੀ ਫਿਲਮ ਦਾ ਪਾਰਟ ਹੋਣਾ, ਤੇ ਸਭ ਤੋਂ ਵੱਡੀ ਗੱਲ ਹੈ ਕਿ ਜਤਿੰਦਰ ਸਰ ਦੀ ਫਿਲਮ ਦਾ ਪਾਰਟ ਹੋਣਾ, ਮਤਲਬ ਕੌਣ ਨਹੀਂ ਚਾਹੇਗਾ ਨਾ। ਮਤਲਬ ਮੈਨੂੰ ਇੱਦਾਂ ਲੱਗਦਾ ਕਿ ਹਰ ਬੰਦਾ ਉਹਨਾਂ ਨਾਲ ਕੰਮ ਕਰਨਾ ਚਾਹੁੰਦਾ ਜਿਹੜਾ ਕਿ ਇਸ ਫੀਲਡ ਦੇ ਵਿੱਚ ਹੈ ਜੀ। ਤੇ ਇਸ ਕਰਕੇ ਮੈਨੂੰ ਬਹੁਤ ਮਾਣ ਹੈ ਆਪਣੇ 'ਤੇ। ਮੈਨੂੰ ਐਕਸਪੈਕਟ ਨਹੀਂ ਸੀਗਾ ਕਿ ਜਦੋਂ ਪਹਿਲੀ ਵਾਰ ਅਸੀਂ ਜਤਿੰਦਰ ਸਰ ਨਾਲ ਗੱਲ ਹੋਈ ਸੀ ਫਿਲਮ ਬਾਰੇ, ਮੈਂ ਕਿਹਾ ਨੋਰਮਲ ਜਿੱਦਾਂ ਵੀ ਸਰ ਬੁਲਾਉਂਦੇ ਆ ਵੀ ਕਿਸੇ ਫਿਲਮ ਲਈ ਉਵੇਂ ਹੈ, ਬਟ ਹੌਲੀ ਜਦੋਂ ਮੈਨੂੰ ਪਤਾ ਲੱਗਿਆ ਤੇ ਜਿੱਦਾਂ ਦਿਨ ਨਿਕਲਦੇ ਰਹੇ ਤੇ ਹੌਲੀ ਬਹੁਤ ਵੱਡੀ ਹੁੰਦੀ ਗਈ ਹੈ ਨਾ, ਤੇ ਮੇਰਾ ਕੌਨਫੀਡੈਂਸ ਵੀ ਵੱਧਦਾ ਗਿਆ ਤੇ ਜ਼ਿੰਮੇਵਾਰੀਆਂ ਵੱਧਦੀਆਂ ਗਈਆਂ, ਤੇ ਉਸ ਦੇ ਅਕੋਰਡਿੰਗ ਆਈ ਮੀਨ ਹੁਣ ਇੱਥੇ ਤੱਕ ਪਹੁੰਚ ਗਿਆ। ਤੇ ਅੱਜ ਬਹੁਤ ਖੁਸ਼ੀ ਹੈ ਮਨ ਨੂੰ, ਬਹੁਤ ਜ਼ਿਆਦਾ, ਕਿ ਇੱਕ ਤਾਂ ਐਡੀ ਵੱਡੀ ਕਾਸਟ ਦੇ ਨਾਲ ਕੰਮ ਕਰਨਾ, ਐਡੇ ਵੱਡਾ ਮਤਲਬ ਪ੍ਰੋਜੈਕਟ, ਸਾਰਾ ਕੁਛ ਕਦੀ ਸੋਚਿਆ ਨਹੀਂ ਸੀ। ਕਰਦੇ ਆ ਰਹੇ ਸੀਗੇ, ਮਤਲਬ ਇੱਦਾਂ ਕਦੀ ਵੀ ਇੱਦਾਂ ਮਿਲ ਜੂਗਾ ਵੀ, ਮਤਲਬ ਬਹੁਤ ਲੱਕੀ ਜਿੱਦਾਂ ਕਹਿੰਦੇ ਨਾ ਕਿ ਬੰਦਾ ਵੀ ਉਹ ਮਹਿਸੂਸ ਕਰਦੀ ਹਾਂ ਮੈਂ ਬਹੁਤ ਲੱਕੀ ਹਾਂ ਵੀ ਮੈਨੂੰ ਇਹ ਵੀ ਪ੍ਰੋਜੈਕਟ ਮਿਲਿਆ। ਜਦੋਂ ਪਤਾ ਲੱਗਦਾ ਵੀ ਫਿਲਮ ਮੋੜ ਫਿਲਮ 'ਤੇ 25 ਕਰੋੜ ਤੋਂ ਪਲੱਸ ਜਿਹੜਾ ਕਿ ਇਨਵੈਸਟ ਹੋ ਰਿਹਾ ਪੈਸਾ,
ਤੇ ਵੀ ਸਾਨੂੰ ਉਸ ਦੇ ਵਿੱਚ ਇੱਕ ਰੋਲ ਮਿਲ ਰਿਹਾ ਇੱਕ ਤਰ੍ਹਾਂ ਦਾ ਵੀ ਅਸੀਂ ਬੈਕ ਤੇ ਰਹਿ ਕੇ ਕੈਮਰੇ ਤੋਂ ਉਸ ਨੂੰ ਪਰਫਾਰਮ ਕਰਾਂਗੇ। ਤਾਂ ਘਰ ਦੇ ਵਿੱਚ ਕੀ ਚਰਚਾ ਛਿੜਦੀ ਆ, ਕਿਉਂਕਿ ਪਹਿਲਾਂ ਛੋਟੀਆਂ ਫਿਲਮਾਂ ਤੋਂ ਫਿਰ ਵੱਡੀਆਂ ਫਿਲਮਾਂ ਤੱਕ ਪਹੁੰਚੋ ਤੇ ਅੱਜ ਇੱਕ ਬਹੁਤ ਪੰਜਾਬੀ ਦੀ ਜਿਹੜੀ ਕਿ ਵੱਡੀ ਫਿਲਮ ਰਿਲੀਜ਼ ਹੋਣ ਜਾ ਰਹੀ ਹੈ। ਘਰ ਦੇ ਵਿੱਚ ਚਰਚਾ ਤਾਂ ਸਾਨੂੰ ਹੁਣ ਪਤਾ ਲੱਗੀ ਹੈ ਕਿ ਕਿਉਂਕਿ ਸਾਨੂੰ ਮੌਕਾ ਹੀ ਹੁਣ ਮਿਲਿਆ ਘਰਦਿਆਂ ਨਾਲ ਬੈਠਣ ਦਾ। ਸਹੀ ਦੱਸਾਂ ਵੀ ਪਿਛਲੇ 15 ਕੁ ਦਿਨਾਂ 'ਚ ਜਿਹੜੀ ਕਿ ਅਸੀਂ ਸ਼ੇਅਰ ਕਰ ਪਾ ਰਹੇ ਹਾਂ ਵੀ ਅਸੀਂ ਇਹ ਕੀਤਾ ਸੀ, ਮੰਮਾ ਵੀ ਫਿਲਮ ਦਾ ਟੀਜ਼ਰ ਆ ਗਿਆ ਜਾਂ ਉਹ ਆ ਗਿਆ ਵੀ ਟ੍ਰੇਲਰ ਆ ਗਿਆ, ਹੁਣ ਸੌਂਗ ਆ ਗਿਆ। ਇਹ 15 ਦਿਨਾਂ ਤੋਂ ਅਸੀਂ ਆਪਣੇ ਘਰਦਿਆਂ ਨਾਲ ਗੱਲਬਾਤ ਕਰ ਪਾ ਰਹੇ ਹਾਂ। ਉਹ ਤੋਂ ਪਹਿਲਾਂ ਅਸੀਂ 7 ਮਹੀਨੇ ਮਤਲਬ ਮੈਨੂੰ 7 ਮੰਥਸ ਹੋ ਗਏ ਸੀਗੇ ਜਦੋਂ ਤੋਂ ਸ਼ੁਰੂ ਹੋਇਆ, ਪਹਿਲੇ ਦਿਨ ਤੋਂ ਜਦੋਂ ਮੀਟਿੰਗ ਹੋਈ ਉਹ ਤੋਂ ਲੈ ਕੇ ਫਿਲਮ ਦਾ ਜੋ ਸ਼ੂਟ ਖਤਮ ਹੋਇਆ ਜਦੋਂ ਪਹਿਲੀ ਵਾਰੀ ਘਰੇ ਆਇਆ ਤੇ ਉਹ ਪੂਰੇ 7 ਮੰਥਸ ਲਗਾ ਲਓ ਉਹਨੇ, 7 ਸ਼ਾਇਦ ਜ਼ਿਆਦਾ ਹੀ ਹੋ ਗਏ ਹੁਣ। ਤੇ ਹੁਣ ਜਾ ਕੇ ਪਤਾ ਲੱਗਿਆ ਤੇ ਉਹਨਾਂ ਨੂੰ ਵੀ ਖੁਸ਼ੀ ਹੈ ਕਿ ਉਹਨਾਂ ਦੀ ਖੁਸ਼ੀ ਮੈਂ ਕਿਵੇਂ ਦੇਖਦੀ ਹੁੰਦੀ ਹਾਂ ਨਾ, ਲਾਈਕ ਵੀ ਜਦੋਂ ਮੈਨੂੰ ਗੱਲਾਂ ਸੁਣਦੀਆਂ ਨਾ ਸ਼ੇਅਰ ਕਰ ਰਹੇ ਹੁੰਦੇ ਵੀ ਹਾਂ ਉਹਦੀ ਇੰਟਰਵਿਊ ਆਈ ਹੈ ਜਾਂ ਦੇਖਿਓ ਵੀ ਉਹ ਸਾਰਿਆਂ ਨਾਲ ਸ਼ੇਅਰ ਕਰਦੇ ਆ ਵੀ ਉਸ ਤਰੀਕੇ ਦਾ ਵੀ ਉਹ ਬਹੁਤ ਵਧੀਆ ਲੱਗਦਾ ਕਿ ਯਾਰ ਵੀ ਘਰ 'ਚ ਵੀ ਰਿਸਪੈਕਟ ਹੋ ਰਹੀ ਆ। ਵੀ ਕੰਮ ਤਾਂ ਬਹੁਤ ਦੇਰ ਤੋਂ ਕਰ ਰਹੇ ਸੀਗੇ ਵੀ ਉਹ ਸਾਰੇ ਇੱਦਾਂ ਸੋਚਦੇ ਹੁੰਦੇ ਸੀ ਵੀ ਕੀ ਤੁਸੀਂ ਕਰ ਕੀ ਰਹੇ ਹੋ, ਹੈ ਨਾ, ਵੀ ਕੁਛ ਨਾਮ ਜਦ ਤੱਕ ਤੁਹਾਡਾ ਨਾਮ ਮਤਲਬ ਲੋਕ ਨਾ ਲੈਣ ਜਾਂ ਤੁਹਾਨੂੰ ਦੇਖਣ ਨਾ ਟੀਵੀ 'ਤੇ ਜਾਂ ਤੁਸੀਂ ਵੀ ਵਾਇਰਲ ਨਾ ਹੋਵੋ ਨਾ, ਉਦੋਂ ਤੱਕ ਘਰ 'ਚ ਵੀ ਇੱਜ਼ਤ ਨਹੀਂ ਬਣਦੀ। ਵੀ ਸਾਰਿਆਂ ਨੂੰ ਇਹ ਹੁੰਦਾ ਕਿ ਸਿਨੇਮਾ ਮਤਲਬ ਵੀ ਪਤਾ ਨਹੀਂ ਕੀ ਕਰ ਰਹੇ, ਵੀ ਸਾਰਾ ਦਿਨ ਬਿਜ਼ੀ ਰਹਿੰਦੇ ਆ, ਰਾਤਾਂ ਨੂੰ ਨਹੀਂ ਆਉਣਾ, ਲੇਟ ਆਉਣਾ, ਹੈ ਨਾ, ਅਤੇ ਵੀ ਪਤਾ ਨਹੀਂ ਕੀ ਚੱਲ ਕੀ ਰਿਹਾ ਇਹਨਾਂ ਦੀ ਲਾਈਫ ਦੇ ਵਿੱਚ ਉਵੇਂ। ਅਤੇ ਹੁਣ ਲੇਕਿਨ ਮੈਨੂੰ ਵੀ ਇੱਦਾਂ ਹੁੰਦਾ ਵੀ ਮਨ ਹੀ ਮਨ ਖੁਸ਼ੀ ਹੁੰਦੀ ਜਦੋਂ ਮੈਂ ਦੇਖਦੀ ਹਾਂ ਕਿ ਹਾਂ ਵੀ ਉਹ ਗੱਲ ਕਰ ਰਹੇ ਮੇਰੇ ਬਾਰੇ 'ਚ ਜਾਂ ਕਿਸੇ ਨਾਲ ਸ਼ੇਅਰ ਕਰ ਰਹੇ, ਨਾਲ ਪੜੋਸੀਆਂ ਨਾਲ ਸ਼ੇਅਰ ਕਰ ਰਹੇ, ਤਾਂ ਵਧੀਆ ਮਾਹੌਲ ਹੈ, ਬਹੁਤ ਵਧੀਆ। ਤਾਂ ਅਸੀਂ ਗੱਲਬਾਤ ਹੈ ਜਿਹੜੀ ਕਿ ਉਹ ਕਰ ਰਹੇ ਹਾਂ ਬਾਈ ਸਿਮਰ ਦੇ ਨਾਲ ਵੀ ਸਾਂਝ ਪਾਉਣੇ ਆ। ਬਾਈ ਪਹਿਲਾਂ ਤਾਂ ਇਹੀ ਪੁੱਛ ਲਈਏ ਕਿ ਆਹ ਕੱਪੜੇ ਚੰਗੇ ਲੱਗਦੇ ਜਾਂ ਪੈਂਟਾਂ ਸ਼ਰਟਾਂ ਚੰਗੀਆਂ ਲੱਗਦੀਆਂ ਸੀ? ਨਹੀਂ ਭਾਅ ਜੀ, ਇਹ ਕੱਪੜੇ ਜ਼ਿਆਦਾ ਵਧੀਆ ਲੱਗਦੇ ਨੇ ਕਿਉਂਕਿ ਜਿੱਥੇ ਆਪਣੇ ਗੱਲ ਕਰੀਏ ਨਾ ਵਿਰਾਸਤੀ, ਹੈ ਨਾ ਜੀ, ਸਾਡੇ ਦਾਦੇ ਪੜਦਾਦੇ ਹੋਣੀ ਇਹ ਪੁਸ਼ਾਕਾਂ ਪਾਉਂਦੇ ਸੀਗੇ, ਹੈ ਨਾ ਜੀ। ਸੋ ਕੱਪੜਾ ਵੀ ਬੜਾ ਸੋਹਣਾ, ਹਵਾ ਵੀ ਬਹੁਤ ਵਧੀਆ ਲੱਗਦੀ ਕਰਦੀ ਹੈ। ਸੋ ਸਾਡੇ ਮੈਮ ਤੇਜਿੰਦਰ ਜੀ ਨੇ ਇਹ ਇੰਨਾ ਹੀ ਡਿਜ਼ਾਈਨ ਕੀਤਾ। ਸੋ ਇਹ ਕੱਪੜੇ ਜ਼ਿਆਦਾ ਵਧੀਆ ਨੇ, ਜੀਨਾ ਜੂਨਾ ਤਾਂ ਅੱਜ ਕੱਲ੍ਹ ਹੈ ਨਹੀਂ, ਤੁਸੀਂ ਕਿਹੜਾ ਸਵਾ ਕੇ ਤੇ ਪਾ ਕੇ ਦੇਖੋ ਜੋ ਤੁਹਾਨੂੰ ਸਵਾਦ ਆ। ਨਾਲੇ ਇਹ ਕੱਪੜਾ ਪਤਾ ਕਿਹੜਾ ਜਿਹਨੂੰ ਆਪਾਂ ਕਦੀ ਸੋਚ ਵੀ ਨਹੀਂ ਸਕਦੇ, ਜਿਹੜਾ ਕੋਰਾ ਲੱਠਾ ਜਿਹਦੇ ਆਪਣੇ ਜਿਹੜੇ ਡੀਪੂ 'ਚ ਮਿਲਣਾ ਹੁੰਦਾ ਸੀਗਾ, ਸਰਕਾਰੀ ਡੀਪੂ ਦੇ ਵਿੱਚੋਂ, ਤੇ ਕੋਰੇ ਲੱਠੇ ਦੇ ਸਿਰਫ ਗਲਾਫ ਬਣਦੇ ਹੁੰਦੇ ਸੀਗੇ, ਇਹ ਉਹ ਕੱਪੜਾ ਸਾਰਾ, ਕੁੜਤੇ ਵੀ ਉਹਦੀ, ਚਾਦਰੇ ਵੀ ਉਹਦੀ ਆ ਸਾਰੇ, ਮਤਲਬ ਪੂਰਾ ਪਤਾ ਨਹੀਂ ਕਿੰਨੇ ਹਜ਼ਾਰ ਮੀਟਰ ਆਪਾਂ ਲਿਆ, ਮੈਨੂੰ ਪਤਾ ਵੀ ਨਹੀਂ ਹੈ ਵੀ ਕਿੰਨੇ ਹਜ਼ਾਰ ਮੀਟਰ ਆਪਣਾ ਆ ਗਿਆ ਨਾ। ਹਰ ਕੱਪੜਾ ਜਿਹੜਾ ਪਿੰਡ ਵਾਲਿਆਂ ਦਾ, ਮਤਲਬ ਮੇਨ ਜਿਹੜੇ ਕਰੈਕਟਰ ਡੋਗਰ ਦਾ ਕਰੈਕਟਰ ਉਹ ਹੋ ਗਿਆ ਤੇ ਰਾਜੇ ਦਾ, ਉਹਨੂੰ ਛੱਡ ਕੇ ਬਾਕੀ ਸਾਰੇ ਕੱਪੜੇ ਇਹਦੇ, ਇੱਕ ਜੈਮਲ ਦੇ ਕੱਪੜੇ ਨੂੰ ਛੱਡ ਕੇ ਮਤਲਬ ਅੱਪਰ ਜਿਹੜੇ ਸੀਗੇ, ਬਾਕੀ ਸਾਰਾ ਇਸ ਦਾ ਬਣਿਆ। ਮੈਮ ਜਦੋਂ ਤੁਸੀਂ ਬਾਈ ਨੇ ਕਿਹਾ ਕਿ ਇਹਦੇ 'ਚ ਬਹੁਤ ਮਤਲਬ ਵਧੀਆ ਲੱਗਦਾ ਜਦੋਂ ਅਸੀਂ ਐਂ ਪਾਉਣੇ ਆ, ਪਹਿਨਦੇ ਆ ਕੱਪੜਾ, ਸਾਡੇ ਦਾਦੇ ਪੜਦਾਦੇ ਪਾਉਂਦੇ ਸੀ, ਤੁਹਾਡੇ ਦਿਮਾਗ ਦੇ ਵਿੱਚ ਕਿਵੇਂ ਆਇਆ ਵੀ ਉਸ ਵਕਤ ਦਾ ਆਹ ਕੱਪੜਾ ਹੋਊਗਾ, ਇੱਦਾਂ ਚੱਲਣਾ ਪਊਗਾ? ਹਾਂਜੀ, ਇਹ ਦਿਮਾਗ 'ਚ ਉਦੋਂ ਆਇਆ ਕਿ ਸਾਡੇ ਜਦੋਂ ਡਿਸਕਸ਼ਨ ਚੱਲਦਾ ਸੀ ਨਾ ਜਤਿੰਦਰ ਸਰ ਬਹੁਤ ਡੀਪਲੀ ਡਿਸਕਸ ਕਰਦੇ ਸੀ ਇਹਦੇ ਉੱਤੇ। ਉਹਨਾਂ ਨੇ ਜਦੋਂ ਮੈਨੂੰ ਇਹ ਦੱਸਿਆ ਕਿ ਉਹ ਕਿਸ ਲੈਵਲ ਮਤਲਬ ਕਿਹੜੇ ਦੌਰ ਦੀ ਫਿਲਮ ਸੀ ਜਾਂ ਉਹ ਕਿਹੜੇ ਕਲਾਸ ਦੇ ਬੰਦੇ ਸੀ ਨਾ, ਮਤਲਬ ਲੋਅਰ ਮਿਡਲ ਕਲਾਸ ਦੇ ਬੰਦੇ ਸੀ। ਅਤੇ ਤੇਜਿੰਦਰ ਉਦੋਂ ਨਾ ਤਾਂ ਕੋਈ ਮਿਲਣਾ ਹੁੰਦੀਆਂ ਸੀ, ਹੈ ਨਾ, ਅਤੇ ਨਾ ਹੀ ਕੋਈ ਇੰਨੀਆਂ ਦੁਕਾਨਾਂ ਹੁੰਦੀਆਂ ਸੀ ਜਾਂ ਇੰਨਾ ਕੱਪੜਾ ਉਸ ਟਾਈਮ ਨਹੀਂ ਸੀ ਬਣਦਾ। ਬਹੁਤ ਆਮ ਜਿਹੜਾ ਜਾਂ ਤਾਂ ਲੋਕ ਘਰੇ ਆਪ ਹੀ ਕੋਈ ਖੱਡੀਆਂ ਲਾ ਕੇ, ਹੈ ਨਾ, ਉਦੋਂ ਉੱਦਾਂ ਬਣਦਾ ਹੋਊਗਾ, ਜਾਂ ਬਹੁਤ ਜੇ ਕਿਤੋਂ ਬਾਜ਼ਾਰੋਂ ਵੀ ਆਉਂਦਾ ਹੋਊਗਾ ਤਾਂ ਵੀ ਈਜ਼ੀਲੀ ਅਵੇਲੇਬਲ ਨਹੀਂ ਹੋਊਗਾ। ਅਤੇ ਮੈਨੂੰ ਇਹ ਲੱਗਦਾ ਸੀ ਕਿ ਫਿਰ ਇਹ ਸਭ ਤੋਂ ਵਧੀਆ ਐਗਜ਼ਾਮਪਲ ਇਹ ਹੈ ਜਿਹੜਾ ਕਿ ਕੋਰਾ ਲੱਠਾ ਕਾਟਨ, ਵੀ ਅਸੀਂ ਉਹਨੂੰ ਯੂਜ਼ ਕਰੀਏ, ਹੈ ਨਾ, ਕਿਉਂਕਿ ਉਸ ਟਾਈਮ ਕੀ ਐਗਜ਼ੈਕਟ ਸੀ ਉਹ ਤਾਂ ਦੇਖੋ ਅਵੇਲੇਬਲ ਨਹੀਂ ਹੈਗਾ ਹੁਣ, ਹੈ ਨਾ। ਜਿਹੜੇ ਪੁਰਾਣੇ ਸਿਰਫ ਖੇਸ ਦਰੀਆਂ ਉਹੀ ਸੀ ਉਸ ਟਾਈਮ ਦੇ, ਜਿਹੜੇ ਕਿ ਅਸੀਂ ਯੂਜ਼ ਵੀ ਕੀਤੇ ਹੈ ਇੰਨੇ ਪੁਰਾਣੇ, ਹੈ ਨਾ। ਜਿਹੜਾ ਮੇਨ ਗਾਣੇ 'ਚ ਜਿਹੜਾ ਖੇਸ ਵਾਲਾ ਜਿਹੜਾ ਉਹ ਹੋ ਗਿਆ, ਉਹ ਉਸੀ ਟਾਈਮ ਦਾ ਖੇਸ ਹੈਗਾ, ਬਹੁਤ ਪੁਰਾਣਾ। ਅਤੇ ਵੀ ਇਸ ਕਰਕੇ ਫਿਰ ਸਾਨੂੰ ਇਹ ਸਭ ਤੋਂ ਸੌਖਾ ਲੱਗਿਆ, ਨਾਲੇ ਸੋਹਣਾ ਬਹੁਤ ਲੱਗਦਾ ਸੀ, ਔਰ ਇਹ ਡਾਈ ਮਤਲਬ ਹਰ ਰੰਗ 'ਚ ਡਾਈ ਹੋ ਰਿਹਾ ਸੀਗਾ, ਅਤੇ ਡਾਈ ਕਰਕੇ ਜਿਹੜੀ ਉਹਦੀ ਮਤਲਬ ਲੁੱਕ ਨਿਕਲ ਕੇ ਆਉਂਦੀ ਸੀਗੀ, ਅਤੇ ਉਹ ਸੋਲਿਊਸ਼ਨ ਸੀਗਾ, ਸਭ ਨੂੰ ਪਸੰਦ ਆਇਆ। ਅਤੇ ਨਾਲੇ ਲੱਗਦਾ ਵੀ ਹੈ ਕਿਉਂਕਿ ਉਸ ਟਾਈਮ ਪ੍ਰੈਸ ਵੀ ਨਹੀਂ ਹੁੰਦੇ ਸੀ, ਕ੍ਰਸ਼ ਹੋਇਆ ਵੀ ਇਹ ਭੈੜਾ ਨਹੀਂ ਲੱਗਦਾ ਕੱਪੜਾ, ਸੋਹਣਾ ਲੱਗਦਾ, ਕਿਉਂਕਿ ਪ੍ਰੈਸ ਵੀ ਨਹੀਂ ਕਰਨੀ ਹੁੰਦੀ ਸੀਗੀ। ਸਰ ਕਹਿੰਦੇ ਸੀ ਪ੍ਰੈਸ ਨਹੀਂ ਹੋਣਾ ਚਾਹੀਦਾ, ਹੈ ਨਾ। ਅਤੇ ਇਹਦਾ ਪ੍ਰੋਸੈਸਿੰਗ ਬਹੁਤ ਮਤਲਬ ਵਧੀਆ ਹੈ ਕਿ ਇਹਨੂੰ ਸੀਣਾ, ਉਸ ਤੋਂ ਬਾਅਦ ਇਹ ਕੱਪੜੇ ਤੇ ਅਸੀਂ ਰੇਗਮਾਰ ਫੇਰਦੇ ਹੁੰਦੇ ਸੀ, ਰੇਗਮਾਰ ਫੇਰਨਾ ਤੇ ਕੱਪੜੇ ਨੇ ਬੋਦਾ ਹੋ ਜਾਣਾ। ਉਸ ਤੋਂ ਬਾਅਦ ਅਸੀਂ ਇਹਨੂੰ ਦਿੰਦੇ ਸੀ ਆਰਟਿਸਟ ਨੂੰ, ਉਸ ਤੋਂ ਬਾਅਦ ਏਜਿੰਗ ਵਗੈਰਾ ਕਰਨੀ, ਹੈ ਨਾ, ਅੰਬਰ ਪਾਊਡਰ ਨਾਲ। ਅਤੇ ਜੁੱਤੀਆਂ ਨੂੰ ਵੀ ਅਸੀਂ ਇੱਦਾਂ ਹੀ ਕੀਤਾ ਹੈ, ਜੁੱਤੀਆਂ ਨੂੰ ਵੀ ਅਸੀਂ ਗੱਡੀਆਂ ਦੇ ਉੱਤੇ ਲਗਾਉਣਾ ਅਤੇ ਉਹਨੂੰ ਫੇਰ ਰਗੜਨਾ, ਰੇਗਮਾਰ ਕਰਨਾ ਨਾ ਕਿ ਪੁਰਾਣੀਆਂ ਲੱਗਣ। ਸੋ ਬਹੁਤ ਵਧੀਆ ਐਕਸਪੀਰੀਅੰਸ ਰਿਹਾ।
ਜਿਹੜੇ ਮਤਲਬ ਆਰਟਿਸਟ ਆਉਂਦੇ ਹੁੰਦੇ ਸੀ ਜਿਹੜੇ ਕਿ ਮਤਲਬ ਬਜ਼ੁਰਗ ਹੁੰਦੇ ਸੀ ਨਾ, ਉਹਨਾਂ ਨੇ ਕਹਿਣਾ ਵੀ ਇੰਨਾ ਗੰਦਾ ਦੇਈ ਜਾਂਦੇ ਹੋ, ਕਿੱਦਾਂ ਦਾ ਹੈ, ਸਾਡੇ ਤਾਂ ਮੈਨੂੰ ਪ੍ਰੋਬਲਮ ਹੋ ਰਹੀ ਹੈ ਵੀ ਇੱਦਾਂ ਕਰਕੇ ਉਹਨਾਂ ਨੇ ਕਹਿਣਾ। ਫਿਰ ਉਹਨਾਂ ਨੂੰ ਸਮਝਾਉਣਾ ਸੀ ਕਿ ਬਾਪੂ ਜੀ ਵੀ ਇਹ ਨਾ ਪੁਰਾਣਾ ਨਹੀਂ ਹੈਗਾ, ਇਹ ਕੱਲ੍ਹ ਹੀ ਡਾਈ ਹੋਇਆ ਰਾਤ ਨੂੰ, ਫਿਰ ਸਬੂਤ ਦੇਣੇ, ਵੀਡੀਓ ਦਿਖਾਣੀ, ਆ ਦੇਖੋ ਕੱਲ੍ਹ ਡਾਈ ਕੀਤਾ ਸੀ, ਵੀ ਇਹ ਖਰਾਬ ਨਹੀਂ ਹੈਗਾ, ਅਸੀਂ ਕੀਤਾ ਖਰਾਬ। ਫਿਰ ਉਹਨਾਂ ਨੇ ਕਹਿਣਾ ਅੱਛਾ ਇੱਦਾਂ ਕਹਿ ਰਹੀ ਹੈ ਵੀ ਖਰਾਬ ਨਹੀਂ ਹੈਗਾ, ਇਹ ਤਾਂ ਇਹਨਾਂ ਨੇ ਬਣਾਏ ਹੈ। ਫਿਰ ਉਹਨਾਂ ਨੇ ਪਾ ਕੇ ਖੁਸ਼ ਹੋ ਕੇ ਚਲੇ ਜਾਣਾ। ਨਹੀਂ ਤਾਂ ਪਹਿਲਾਂ ਕਹਿਣਾ ਕਿ ਇਹ ਨਹੀਂ ਹੈ, ਜੇਬਾਂ ਨਹੀਂ ਹੈਗੀਆਂ ਨਾ, ਬਟਨਸ ਨਹੀਂ ਲੱਗੇ ਹੋਏ, ਅਸੀਂ ਆਪਣਾ ਸਮਾਨ ਕਿੱਥੇ ਰੱਖਾਂਗੇ, ਤੇ ਬੜੇ ਤਮਾਸ਼ੇ ਲੱਗਦੇ ਹੁੰਦੇ ਸੀ ਇੱਦਾਂ ਦੇ। ਹੋਰ ਇਹੀ ਉਹਨਾਂ ਨੇ ਕਹਿਣਾ ਕਿ ਬੇਟਾ ਇਹਨੂੰ ਜੇਬਾਂ ਤਾਂ ਲਵਾ ਦਿੰਦੇ, ਤੁਸੀਂ ਬਿਨਾਂ ਜੇਬਾਂ ਤੋਂ ਕਿਹੜੇ ਕੁੜਤੇ ਹੁੰਦੇ ਨੇ, ਮਤਲਬ ਇਹੋ ਜਿਹੀਆਂ ਚੀਜ਼ਾਂ ਬਹੁਤ ਘੱਟ। ਨਹੀਂ ਹੁਣ ਅੱਜ ਕੱਲ੍ਹ ਫੋਨ ਆ ਜਿਹੜਾ ਕਿ ਫੋਨ ਇੱਕ ਹਿੱਸਾ ਬਣ ਗਿਆ ਜ਼ਿੰਦਗੀ ਦਾ, ਤੇ ਜੇਬ ਵੀ ਜ਼ਰੂਰੀ ਆ। ਹਾਂ ਉਸੇ ਕਰਕੇ ਉਹਨਾਂ ਨੂੰ ਦਿੱਕਤ ਆਉਂਦੀ ਸੀ ਨਾ, ਫੋਨ ਰੱਖੀਏ ਕਿੱਥੇ। ਤੋਂ ਬਿਨਾਂ ਕਿਵੇਂ ਰਹਿੰਦੇ ਸੀ ਫਿਰ ਜਦੋਂ ਕਰੈਕਟਰ ਦੇ ਵਿੱਚੋਂ ਦੀ ਨਿਕਲਦੇ ਸੀ, ਫੋਨ ਤੋਂ ਬਿਨਾਂ ਕਿਵੇਂ ਰਹਿੰਦੇ ਸੀ? ਨਹੀਂ ਫੋਨ ਤਾਂ ਚੱਲਦਾ ਹੀ ਨਹੀਂ ਸੀ, ਡਾਟਾ ਤਾਂ ਪੈਂਦਾ ਹੀ ਸੀ, ਨੈਟਵਰਕ ਨਹੀਂ ਸੀ ਆਉਂਦਾ ਉੱਤੇ। ਹੁੰਦਾ ਸੀ ਬਾਬਾ ਜੀ ਕਿੱਥੇ ਰੱਖੀਏ ਨਾ, ਨਹੀਂ ਤਾਂ ਕੋਆਰਡੀਨੇਟਰ ਨੂੰ, ਅਦਰਵਾਈਜ਼ ਇੱਥੇ ਚਾਦਰੇ ਦੇ ਨਾਲ ਨਾ ਜਿਹੜੀ ਲੰਮੀ ਬੰਨ੍ਹਦੇ ਆਪਾਂ ਉਹਦੇ ਨਾਲ ਬੰਨ੍ਹ ਦਿੰਦੇ ਹੁੰਦੇ ਸੀ। ਹਾਂ ਤੇ ਕਈਆਂ ਨੇ ਪੱਗਾਂ ਦੇ ਵਿੱਚ ਵੀ, ਜਿੱਦਾਂ ਪੱਗ ਦਾ ਲਾਸਟ ਲੜ ਲੈਣਾ ਉਹ 'ਚ ਪਾ ਕੇ ਦੈਨ ਫਿਰ ਉਹ ਕਰ ਲਿਆ ਉੱਦਾਂ ਵੀ ਇੱਦਾਂ। ਕਈ ਵਾਰੀ ਅਸੀਂ ਸੰਭਾਲ ਲੈਂਦੇ ਸੀ, ਉੱਥੇ ਗੁੰਮਣ ਦਾ ਵੀ ਡਰ ਰਹਿੰਦਾ ਸੀ। ਤੇ ਫਿਰ ਉਹਨਾਂ ਨੇ ਜਿੱਦਾਂ ਵੀ ਤੁਸੀਂ ਚੱਲ ਕਿਸੇ ਨੂੰ ਫੜਾ ਦਿਓ, ਇੱਕ ਜਾਣੇ ਨੂੰ ਇੱਦਾਂ ਵੀ। ਜਦੋਂ ਤੁਸੀਂ ਜਾਣਦੇ ਹੋ ਬਈ, ਹੁਣ ਜਿਵੇਂ ਮੈਡਮ ਦੱਸ ਰਹੇ ਸੀ ਕਿ ਬਹੁਤ ਜ਼ਿਆਦਾ ਮਿਹਨਤ ਲੱਗੀ ਹੈ, ਜਦੋਂ ਤੁਸੀਂ ਜਾਣਦੇ ਹੋਗੇ ਮੌਲਾਂ ਦੇ ਵਿੱਚ ਜਾਂ ਕਾਲਜਾਂ ਦੇ ਵਿੱਚ ਪ੍ਰਮੋਸ਼ਨ ਕਰਨ ਫਿਲਮ ਦੀ, ਤਾਂ ਰਿਸਪੌਂਸ ਕੀ ਮਿਲਦਾ ਲੋਕਾਂ ਤੋਂ? ਇੱਕ ਵਾਰ ਨੂੰ ਤਾਂ ਝਟਕਾ ਹੀ ਪੈ ਜਾਂਦਾ ਕਿ ਡਾਕੂ ਕਿੱਧਰੋਂ ਆ ਗਏ, ਹਨਾ, ਕਿਉਂਕਿ ਸਾਡੀ ਜੋ ਲੁੱਕ ਹੈ, ਸੋ ਆਹ ਤੁਸੀਂ ਦੇਖੋ ਬੁਲਟ ਵਗੈਰਾ ਪੂਰੇ ਲੱਗੇ ਹੋਏ ਨੇ, ਪੂਰੀ ਬੈਲਟ ਤਿਆਰ ਹੈ, ਹਨਾ। ਸੋ ਐਵੇਂ ਪੂਰਾ ਜਦੋਂ ਤਿਆਰ ਬਿਆਰ ਹੋ ਕੇ ਅਸੀਂ ਜਾਂਦੇ ਹਾਂ ਤੇ ਦਰਸ਼ਕਾਂ ਨੂੰ ਬਹੁਤ ਖਿੱਚਦੀ ਹੈ ਇਹ ਚੀਜ਼, ਹਨਾ। ਇਹ ਸਾਡੀ ਜੋ ਪੋਸ਼ਾਕ ਹੈ, ਸੋ ਜਦੋਂ ਸਾਰੇ ਸਾਡੀ ਡਾਕੂ ਗੈਂਗ ਜਾਂਦੀ ਹੈ ਤੇ ਪਿੱਛੇ ਹਰਟਾਂ ਦੀ ਟੀਮ ਹੁੰਦੀ ਹੈ, ਸੋ ਇੱਕ ਵਾਰ ਤਾਂ ਸਾਰੇ ਡਰ ਜਾਂਦੇ ਨੇ। ਉਸ ਤੋਂ ਬਾਅਦ ਜਦੋਂ ਪਤਾ ਲੱਗਦਾ ਕਿ ਅੱਛਾ ਇਹ ਤਾਂ ਸਾਡੇ ਪ੍ਰਮੋਸ਼ਨ ਕਰਨ ਆਏ ਨੇ ਮੋਡ ਫਿਲਮ ਦੀ, ਤੇ ਫਿਰ ਉਹ ਥੋੜ੍ਹੇ ਰਿਲੈਕਸ ਹੁੰਦੇ ਨੇ, ਫਿਰ ਫੋਟੋ ਕਰਾਉਂਦੇ ਨੇ। ਬਿਲਕੁਲ ਜਿਵੇਂ ਮੈਡਮ ਦੱਸ ਰਹੇ ਸੀ ਕਿ ਪੱਗਾਂ ਸਾਹਮਣੇ ਫੋਟੋ ਰੱਖਣੀ ਪੈਂਦੀ ਸੀ, ਅਤੇ ਕਈ ਵਾਰ ਸਾਰੇ ਆਰਟਿਸਟਾਂ ਦੇ ਲਗਾਤਾਰ ਪੱਗ ਬੰਨ੍ਹਣੀ ਪੈਂਦੀ ਸੀ। ਇੰਨੀਆਂ ਯਾਦ ਕਿਵੇਂ ਰਹਿੰਦੀਆਂ ਸੀ ਕਿ ਵੀ ਹਾਂ ਬਹੁਤ ਜ਼ਿਆਦਾ ਪ੍ਰੈਕਟਿਸ ਕਰਨੀ ਪੈਂਦੀ ਉਹ ਚੀਜ਼ਾਂ ਵਾਸਤੇ, ਵੀ ਇੱਕ ਪੱਗ ਇੱਕ ਆਰਟਿਸਟ 'ਤੇ ਬਣਦੀ ਤਾਂ ਉਹੀ ਦੁਬਾਰਾ ਬੰਨ੍ਹਣੀ ਪੈਣੀ ਆ, ਉਸੇ ਹੀ ਤਰ੍ਹਾਂ ਦੀ ਬੰਨ੍ਹਣੀ ਪੈਣੀ ਹੈ। ਬਿਲਕੁਲ ਬਾਬਾ ਜੀ, ਇਹ ਤਾਂ ਨਾ ਐਕਸਪੀਰੀਅੰਸ ਹੀ ਹੁੰਦਾ ਜੀ, ਹੈ ਨਾ। ਸੋ ਇਸ ਪੱਗ ਦੇ ਜੇ ਮੈਂ ਡੀਪਲੀ ਥੋੜ੍ਹਾ ਜਿਹਾ ਜਾਵਾਂ, ਤੇ ਇਹ ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਹਦੀ ਇੱਕ ਲੁੱਕ ਕੱਢੀ ਗਈ ਸੀਗੀ ਕਿ ਕਿਵੇਂ ਦੀ ਲੁੱਕ ਹੋਏਗੀ, ਹੈ ਨਾ। ਸਾਰੇ ਆਰਟਿਸਟਾਂ ਦੀ ਕੱਢੀ ਗਈ ਸੀ, ਭਾਵੇਂ ਉਹ ਰਾਜਾ ਹੈ ਨਾ, ਜੋ ਵੀ ਜਿੰਨੇ ਵੀ ਸੀਗੇ, ਦੇਵ ਭਾਜੀ ਉਹਨਾਂ ਦੇ ਕਿਸ਼ਨੇ ਦਾ ਇਹਨਾਂ ਨੇ ਕਰੈਕਟਰ ਕੀਤਾ। ਸੋ ਇਹਨਾਂ ਦੀ ਵੀ ਇੱਕ ਲੁੱਕ ਮੇਨਟੇਨ ਕੀਤੀ ਹੋਈ ਸੀਗੀ। ਵਿਕਰਮ ਵਿਰਕ ਭਾਈ ਜੋ ਡੋਗਰ ਦਾ ਕਿਰਦਾਰ ਕਰ ਰਹੇ ਨੇ, ਹੈ ਨਾ ਜੀ, ਕਿਤੇ ਨਾ ਕਿਤੇ ਉਹਨਾਂ ਦੀ ਲੁੱਕ ਹੁੰਦੀ ਹੈ, ਅਤੇ ਉਹ ਸਾਨੂੰ ਲੁੱਕ ਆਪਣੇ ਕਰੈਕਟਰ ਨੂੰ ਦੇਣੀ ਪੈਂਦੀ ਹੈ ਨਾ ਜੀ। ਸੋ ਫਿਲਮ ਨੂੰ ਪੱਗਾਂ ਬੰਨ੍ਹਣਾ ਮੇਰੇ ਲਈ ਇਸੇ ਕਰਕੇ ਸੌਖਾ ਹੋ ਜਾਂਦਾ ਵਾ, ਕਿਉਂਕਿ ਜਦੋਂ ਤੁਸੀਂ ਕਿਸੇ ਫਿਲਮ ਦਾ ਥੀਮ ਨੂੰ ਸਮਝ ਜਾਂਦੇ ਹੋ ਨਾ ਕਿ ਇਹ ਪੀਰੀਅਡ ਫਿਲਮ ਹੈ ਜਾਂ ਇਹ ਫਿਲਮ ਦਾ ਥੀਮ ਇਹ ਹੈ, ਫਿਰ ਤੁਹਾਡੇ ਲਈ ਕੰਮ ਕਰਨਾ ਬਹੁਤ ਸੌਖਾ ਹੋ ਜਾਂਦਾ ਜੀ। ਮੈਮ ਜਿਵੇਂ ਮੂਸੇਵਾਲੇ ਦਾ ਗੀਤ ਆਇਆ, ਸਾਡੇ ਲਾਣੇ ਜਾਉਣੇ ਸੁੱਚਿਆਂ ਦੇ, ਸਾਡੇ ਮਿਰਜੇ ਰਾਂਝੇ ਜੰਮਦੇ ਨਹੀਂ, ਜਦੋਂ ਉਹ ਗੀਤ ਸੁਣਿਆ ਤਾਂ ਬੜਾ ਮਨ ਨੂੰ ਇਹ ਲੱਗਿਆ ਕਿ ਯਾਰ ਜਾਉਣੇ ਸੁੱਚੇ ਔਰ ਐਡੇ ਵੱਡੇ ਸੂਰਮੇ ਸੀ। 32 ਸਾਲ ਪਹਿਲਾਂ ਫਿਲਮ ਬਣੀ, ਉਸ ਨੂੰ ਦੇਖ ਕੇ ਅੱਜ ਤੱਕ ਇਹੀ ਚਾਹੁੰਦੇ ਰਹੇ ਕਿ ਗੱਗੂ ਗਿੱਲ ਹੀ ਜਾਉਣਾ ਮੋੜ ਆ, ਪਰ ਹੁਣ ਨਵੀਂ ਲੁੱਕ ਦੇ ਵਿੱਚ ਜਾਉਣਾ ਮੋੜ ਸਾਹਮਣੇ ਦੇਖਣ ਨੂੰ ਮਿਲੂਗਾ। ਤੁਹਾਨੂੰ ਕੀ ਫੀਲ ਹੋ ਰਿਹਾ ਹੈਗਾ ਇਹ ਚੀਜ਼ਾਂ ਨੂੰ ਦੇਖ? ਮੈਨੂੰ ਆਫ ਕੋਰਸ ਬਹੁਤ ਮਾਣ ਹੈ ਨਾ ਕਿ ਮੈਂ ਇਸ ਪੀਰੀਓਡਿਕ ਫਿਲਮ ਦਾ ਜਿਹੜੀ ਕਿ ਹਿਸਟਰੀ ਕ੍ਰੀਏਟ ਕਰੂਗੀ, ਹੈ ਨਾ, ਉਹਦਾ ਅਸੀਂ ਹਿੱਸਾ ਹੈਗੇ ਹਾਂ। ਤੇ ਔਰ ਮੈਨੂੰ ਇਹ ਵੀ ਹੈ ਕਿ ਮੈਨੂੰ ਇੱਦਾਂ ਲੱਗਦਾ ਕਿ ਅਸੀਂ 98% ਤਾਂ ਉੱਥੇ ਤੱਕ ਚਲੇ ਗਏ ਵੀ ਸੇਮ। ਮੈਨੂੰ ਲੱਗਦਾ ਕਿ ਇੱਦਾਂ ਦਾ ਹੀ ਸੀ, ਹੈ ਨਾ, ਸਾਡੇ ਡਿਸਕਸ਼ਨ, ਗੱਲਾਂ ਬਾਤਾਂ, ਰਿਸਰਚ, ਸਭ ਤੋਂ ਜੋ ਵੀ ਸੀ, ਕਹਾਣੀਆਂ ਜੋ ਵੀ ਜਿੱਦਾਂ ਵੀ ਸੀ ਸਾਡੀਆਂ ਡਿਸਕਸ ਹੋਈਆਂ, ਤੇ ਉਹ ਇੱਦਾਂ ਦਾ ਹੀ ਸੀਗਾ ਜਿਉਣਾ। ਸਾਨੂੰ ਇੱਦਾਂ ਲੱਗ ਰਿਹਾ ਹੁਣ, ਕਿਉਂਕਿ ਸਾਨੂੰ ਇੰਨੇ ਮਹੀਨੇ ਹੋ ਗਏ ਹੈ ਨਾ ਦੇਖਦੇ, ਤੇ ਇੱਦਾਂ ਲੱਗਦਾ ਕਿ ਜਿਉਣਾ ਹੀ ਆ। ਜਦੋਂ ਅਸੀਂ ਸੈੱਟ 'ਤੇ ਵੀ ਹੁੰਦੇ ਸੀ ਨਾ, ਕੁਛ ਸਾਡੇ ਇੰਸੀਡੈਂਟ ਇੱਦਾਂ ਦੇ ਹੋਏ ਵੀ ਸਾਡੀ ਚੀਜ਼ਾਂ ਗੁੰਮ ਜਾਣੀਆਂ, ਹੈ ਨਾ, ਤੇ ਕਹਿਣਾ ਵੀ ਹਾਏ ਵੀ ਇੱਦਾਂ ਕਿਉਂ ਹੋ ਰਿਹਾ ਨਾ, ਵੀ ਤੇ ਪਈ ਹੋਈ ਚੀਜ਼ ਗੁੰਮ ਜਾਣੀ। ਤੇ ਫਿਰ ਸਾਨੂੰ ਰੀਅਲਾਈਜ਼ ਹੋਣਾ ਵੀ ਮੈਂ ਇਹ ਮਤਲਬ ਮੈਨੂੰ ਇੱਦਾਂ ਲੱਗਿਆ ਕਿ ਯਾਰ ਆਪਾਂ ਵੀ ਉਹਦੀ ਜਿਉਣਾ ਮੋੜ ਦੀ ਨਾ ਸਮਾਧ ਵੀ ਬਣੀ ਹੋਈ ਹੈ ਨਾ, ਤੇ ਵੀ ਕਿਤੇ ਆਪਾਂ ਉਹਨੂੰ ਭੁੱਲ ਤਾਂ ਨਹੀਂ ਰਹੇ ਹੈਗੇ ਇੱਦਾਂ। ਫਿਰ ਅਸੀਂ ਇਹ ਚੀਜ਼ ਵੀ ਕੀਤਾ। ਫਿਰ ਅਸੀਂ ਨੈਕਸਟ ਡੇ ਜਾ ਕੇ ਮੈਂ ਉਹਦੀ ਮਤਲਬ ਫੋਟੋ ਸਕੈਚ ਇੱਕ ਨਾ ਕੋਈ ਡਾਊਨਲੋਡ ਕੀਤਾ ਵੀ ਚੱਲ ਆਪਾਂ ਨਾ ਵੀ ਨਾਮ ਲਿਆ ਕਰਾਂਗੇ, ਆਪਾਂ ਬਿਗਨਿੰਗ ਕਰਨ ਤੋਂ ਪਹਿਲਾਂ ਵੀ ਆਪਾਂ ਮੱਥਾ ਟੇਕ ਦਿਆ ਕਰਾਂਗੇ, ਹੈ ਨਾ। ਤੇ ਮੱਥਾ ਟੇਕਦੇ ਨਾ ਫਿਰ ਉਹ ਚੀਜ਼ ਲੱਭ ਜਾਣੀ, ਹੈ ਨਾ, ਵੀ ਜਾਂ ਤਾਂ ਵੈਸੇ ਹੀ ਲੱਭ ਜਾਣੀ, ਉਦੋਂ ਸਾਨੂੰ ਨਹੀਂ ਦਿਖੀ ਸੀ, ਥੱਕੇ ਹੁੰਦੇ ਸੀ, ਜੋ ਵੀ ਸੀ ਵਟ ਐਵਰ, ਹੈ ਨਾ, ਉਹ ਚੀਜ਼ ਹੋਣੀ। ਤਾਂ ਫਿਰ ਸਾਨੂੰ ਉੱਥੇ ਫੀਲ ਹੁੰਦਾ ਸੀਗਾ ਭਾਜੀ ਕਿ ਵੀ ਰਿਐਲਿਟੀ 'ਚ ਕੁਛ ਹੈ ਨਾ, ਵੀ ਕਿਉਂਕਿ ਅਸੀਂ ਬਹੁਤ ਰਿਸਪੈਕਟ, ਮਤਲਬ ਕੰਮ ਨੂੰ ਤਾਂ ਰਿਸਪੈਕਟ ਸਾਰੇ ਹੀ ਕਰਦੇ, ਸਾਡੇ ਬਹੁਤ ਜ਼ਿਆਦਾ ਕਲੋਜ਼ ਸੀਗਾ ਸਾਰਾ ਇਹ ਕੁਛ ਨਾ, ਕਿਉਂਕਿ ਜਿੱਦਾਂ ਦਾ ਸਾਡਾ ਸਾਰਾ ਇਹ ਗਰੁੱਪ ਹੈਗਾ, ਜਿਹੜਾ ਵੀ ਸਾਰੀ ਟੀਮ ਹੈਗੀ, ਬਹੁਤ ਵੱਡੀ ਟੀਮ ਸੀਗੀ,
ਉਹ ਟੀਮ ਲਾਈਕ ਕੋਈ ਜਿੱਦਾਂ ਫਿਲਮਾਂ 'ਚ ਲੋਕਾਂ ਨੂੰ ਲੱਗਦਾ ਹੋਊਗਾ ਨਾ ਵੀ ਕਿੱਦਾਂ ਦੇ ਲੋਕ ਹੁੰਦੇ, ਜਿੱਦਾਂ ਕੋਈ ਵਿਆਹ ਧਰਿਆ ਹੁੰਦਾ ਜਾਂ ਜਿਹੜੇ ਸਾਡੇ ਰਿਸ਼ਤੇਦਾਰ ਹੁੰਦੇ, ਸਾਨੂੰ ਇੱਦਾਂ ਲੱਗਦਾ ਸੀ ਆਪਣੀ ਫੈਮਿਲੀ 'ਚ ਸਾਡੀਆਂ ਲੜਾਈਆਂ ਵੀ ਹੋਣੀਆਂ, ਅਸੀਂ ਰੁੱਸ ਵੀ ਜਾਣਾ ਇੱਕ ਦੂਜੇ ਨਾਲ, ਹੈ ਨਾ, ਤੇ ਵੀ ਇਕੱਠੇ ਬਹਿ ਕੇ ਰੋਟੀ ਵੀ ਖਾਣੀ ਤੇ ਇਕੱਠੇ ਰੋਜ਼ ਆ ਕੇ ਉੱਥੇ ਕੰਮ ਕਰਨਾ, ਤੇ ਉਹ ਸਾਨੂੰ ਫੀਲ ਹੁੰਦਾ ਸੀ ਕਿ ਅਸੀਂ ਘਰ 'ਚ ਉਹ ਸਾਡਾ ਘਰ ਬਣ ਗਿਆ ਸੀ ਉਹਨੇ ਦਿਨਾਂ ਲਈ, ਹੈ ਨਾ। ਤੇ ਵੀ ਉਹ ਇੱਦਾਂ ਲੱਗਦਾ ਸੀ ਕਿ ਯਾਰ ਵੀ ਇਹ ਜਿਉਣਾ ਸੀ ਰਿਐਲਿਟੀ। ਜਦੋਂ ਅੰਮ੍ਰਿਤਸਰ ਆਉਂਦੇ ਵੀ ਸੀਗੇ ਸਾਨੂੰ, ਜਦੋਂ ਪਰਫਾਰਮ ਕਰਦੇ ਸੀ, ਇੱਕ ਸੀਨ ਹੈਗਾ ਫਿਲਮ ਦੇ ਵਿੱਚ ਰਾਤ ਦਾ ਸੀਨ ਸੀ ਜਦੋਂ ਰੋਂਦੇ ਆ ਨਾ, ਪੱਗ ਲਾਉਂਦੇ ਆ, ਉਦੋਂ ਅਨਐਕਸਪੈਕਟਿਡ ਸੀ ਮੇਰੇ ਲਈ। ਮੈਨੂੰ ਨਹੀਂ ਸੀ ਪਤਾ, ਨੋਰਮਲ ਅਸੀਂ ਸ਼ੂਟ ਕਰ ਰਹੇ ਹਾਂ ਨਾ, ਇੱਦਾਂ ਸ਼ੂਟ ਕਰ ਰਹੇ ਹਾਂ, ਜਦੋਂ ਰੋਏ ਮਤਲਬ ਮੈਂ ਵੀ ਰੋਈ, ਔਰ ਮੈਨੂੰ ਸੀਗਾ ਮੈਂ ਰੋ ਕਿਉਂ ਰਹੀ ਹਾਂ, ਔਰ ਉਦੋਂ ਸੱਚ ਲੱਗ ਰਿਹਾ ਸੀ ਕਿ ਆਪਣੇ ਭਰਾ ਲਈ ਰੋ ਰਿਹਾ ਇਹ, ਹੈ ਨਾ ਵੀ। ਤਾਂ ਇਸ ਕਰਕੇ ਉਹ ਸਭ ਕੁਝ ਮਤਲਬ ਸਾਡੇ ਬਹੁਤ ਕਲੋਜ਼ ਆ, ਮਤਲਬ ਮੈਂ ਕੰਪੈਰੀਜ਼ਨ ਨਹੀਂ ਕਰ ਪਾਊਂਗੀ ਵੀ ਉਹਦਾ ਕਿੱਦਾਂ ਲੱਗਿਆ ਮੈਨੂੰ ਉਸ ਫਿਲਮ ਦਾ ਨਹੀਂ ਕੁਛ ਪਤਾ, ਬਟ ਮੈਨੂੰ ਇਹਦਾ ਪਤਾ ਕਿ ਰਿਐਲਿਟੀ 'ਚ ਵੀ ਬਹੁਤ ਰੀਅਲ ਹੈ, ਕਿ ਅਸੀਂ ਪਤਾ ਨਹੀਂ ਮਤਲਬ ਸਾਰੇ ਲਈ ਹੈ ਸ਼ਾਇਦ, ਇਹ A to Z ਬੰਦਿਆਂ ਲਈ, ਜਿੰਨੇ ਵੀ ਕਰੂ ਨੇ ਕੰਮ ਕੀਤਾ, ਜਿੰਨੇ ਵੀ ਐਕਟਰਸ ਨੇ ਕੰਮ ਕੀਤਾ, ਮਤਲਬ ਕੋਈ ਇੱਦਾਂ ਮਤਲਬ ਹੀ ਹੋ ਕੇ ਨਹੀਂ ਕੰਮ ਕੀਤਾ ਕਿਸੇ ਨੇ, ਕਦੇ ਰੂਹ ਤੋਂ ਕੰਮ ਕੀਤਾ। ਕਦੇ ਸੋਚਿਆ ਸੀ ਜਾਂ ਬਈ ਤੁਸੀਂ ਜਾਂ ਮੈਮ ਤੁਸੀਂ ਵੀ ਅਸੀਂ ਉਸ ਪੁਰਾਣੇ ਦੌਰ ਦੇ ਵਿੱਚ ਫੇਰ ਜਾਵਾਂਗੇ ਫਿਲਮਾਂ ਦੇ ਜ਼ਰੀਏ, ਫਿਰ ਅਸੀਂ ਉਹ ਪੁਰਾਣਾ ਦੌਰ ਦੇਖਾਂਗੇ ਜਿਹੜੀ ਕਿ ਪਤਾ ਲੱਗਿਆ ਕਿ ਸ਼ੂਟਿੰਗ ਆ ਉਹ ਬੀਕਾਨੇਰ ਹੋਈ ਆ ਸਾਰੀ, ਉਹੀ ਰੇਤਲੇ ਬਾਣ, ਉਹੀ ਰੋਹੀਆਂ, ਉਹੀ ਸਾਰਾ ਕੁਝ ਸਾਹਮਣੇ ਰੱਖਤਾ ਜਿਹੜਾ 47 ਵੇਲੇ ਤੋਂ ਪਹਿਲਾਂ ਦਾ ਪੰਜਾਬ ਸੀਗਾ। ਮੈਂ ਤਾਂ ਨਹੀਂ ਕਦੀ ਸੋਚਿਆ ਸੀ, ਮਤਲਬ ਮੈਨੂੰ ਜ਼ਰੂਰ ਸ਼ੌਂਕ ਜ਼ਰੂਰ ਸੀਗਾ ਕਿਉਂਕਿ ਮੈਂ ਥੀਏਟਰ ਤੋਂ ਹੀ ਕਾਸਟਿਊਮ ਦੀ ਸ਼ੁਰੂਆਤ ਕੀਤੀ ਰਾਣੀ ਬਲਬੀਰ ਕੌਰ ਜੀ ਨਾਲ। ਮੈਨੂੰ ਸ਼ੁਰੂ ਤੋਂ ਹੀ ਸ਼ੌਂਕ ਸੀਗਾ ਕਿ ਹੈ ਨਾ ਵੀ ਮਤਲਬ ਜਿਨ੍ਹਾਂ ਨਾਲ ਮੈਂ ਪਹਿਲੀ ਫਿਲਮ ਕੀਤੀ ਹੈ ਉਹਨਾਂ ਨਾਲ ਵੀ ਮੈਂ ਗੱਲ ਕਰਦੀ ਹੁੰਦੀ ਸੀ, ਦਿਨੇਸ਼ ਯਾਦਵ, ਹੈ ਨਾ, ਕਿ ਆਪਾਂ ਪੀਰੀਓਡਿਕ ਕੋਈ ਫਿਲਮ ਕਰਨੀ ਯਾਰ, ਮਜ਼ਾ ਉਸ 'ਚ ਹੀ ਆਊਗਾ ਕੰਮ ਕਰਨ ਦਾ ਨਾ, ਕਿਉਂਕਿ ਰਿਸਰਚ ਵਰਕ ਕਰਨਾ, ਕਿਉਂਕਿ ਥੀਏਟਰ ਵਾਲਿਆਂ ਨੂੰ ਰਿਸਰਚ ਵਰਕ ਕਰਨ ਦੀ ਬਹੁਤ ਸ਼ੌਂਕ ਹੁੰਦਾ, ਵੀ ਉੱਥੋਂ ਹੀ ਸਿੱਖੇ ਹੁੰਦੇ ਹੋ, ਤੇ ਉਹ ਸੀਗਾ। ਬਟ ਮੈਨੂੰ ਨਹੀਂ ਸੀ ਪਤਾ ਕਿੱਦਾਂ ਫਿਲਮ ਆਈ, ਕਿੱਦਾਂ ਅਸੀਂ ਫਿਲਮ 'ਚ ਟਾਈਮ ਬਿਤਾਇਆ, ਕਿੱਦਾਂ ਇਹ ਪੂਰੀ ਹੋ ਗਈ ਤੇ ਕਿੱਦਾਂ ਸਾਡੀ ਲਾਈਫ ਦਾ ਹਿੱਸਾ ਬਣ ਗਈ, ਸਾਨੂੰ ਕੁਛ ਨਹੀਂ ਪਤਾ। ਬਟ ਬਹੁਤ ਮਾਣ ਹੈ ਅੱਜ ਕਿ ਸੀਰੀਅਸਲੀ ਆਈ ਥੈਂਕਫੁਲ ਆ ਮੀਨ ਸਾਰਿਆਂ ਨਾਲ ਪਹਿਲਾਂ ਤਾਂ ਪਰਮਾਤਮਾ ਦਾ, ਫਿਰ ਪੇਰੈਂਟਸ ਦਾ ਜਿਨ੍ਹਾਂ ਨੇ ਕਦੀ ਟੋਕਿਆ ਨਹੀਂ, ਹੈ ਨਾ, ਵੀ ਪੇਰੈਂਟਸ ਦੀ ਬਹੁਤ ਵੱਡੀ ਭੂਮਿਕਾ ਇਹਦੇ 'ਚ, ਕਿ ਉਹਨਾਂ ਨੇ ਕਦੀ ਸਵਾਲ ਨਹੀਂ ਕੀਤਾ ਕਿ ਵੀ ਕੀ ਚੱਲ ਰਿਹਾ ਨਾ ਕਿੱਦਾਂ, ਉਹਨਾਂ ਨੇ ਬਹੁਤ ਅੰਡਰਸਟੈਂਡ ਕੀਤਾ ਇਸ ਗੱਲ ਨੂੰ। 7 ਮਹੀਨੇ ਦੂਰ ਰਹਿਣਾ ਘਰ ਤੋਂ, ਤੇ ਫਿਰ ਸੀਰੀਅਸਲੀ ਜਤਿੰਦਰ ਸਰ ਤੋਂ ਬਿਨਾਂ ਮਤਲਬ ਅਗਰ ਸਰ ਨੇ ਨਾ ਸੋਚਿਆ ਹੁੰਦਾ ਇਹ ਵਾਲੀ ਚੀਜ਼ ਦੇ ਬਾਰੇ 'ਚ, ਇਹ ਨਹੀਂ ਹੋਣੀ ਸੀ। ਇਹ ਜਦੋਂ ਪਹਿਲੀ ਵਾਰ ਤੁਹਾਡੀ ਮੀਟਿੰਗ ਹੁੰਦੀ ਆ ਬੈਠ ਕੇ ਵੀ ਇੱਦਾਂ ਦਾ ਕਰੈਕਟਰ ਕਰੋਗੇ, ਇੱਦਾਂ ਤੁਸੀਂ ਵਿਚਰਨਾ, ਉਹਨਾਂ ਰੂਹੀਆਂ ਦੇ ਵਿੱਚ ਜਾਣਾ, ਇੱਕ ਵਾਰ ਦਿਲ ਦੇ ਅੰਦਰ ਡਰ ਆਉਂਦਾ ਵੀ ਯਾਰ ਐਡੀ ਦੂਰ ਜਾ ਕੇ ਬੈਠਾਂਗੇ, ਘਰ ਤੋਂ ਦੂਰ ਜਾਵਾਂਗੇ, ਕਿੱਥੇ ਘਰਦਿਆਂ ਦੇ ਵਿੱਚ ਬਹਿੰਦੇ ਆ। ਇਹ ਬਿਲਕੁਲ ਕਿਤੇ ਨਾ ਕਿਤੇ ਕੋਈ ਪ੍ਰੋਜੈਕਟ ਨੂੰ ਜਦੋਂ ਤੁਸੀਂ ਸ਼ੁਰੂਆਤ ਕਰਦੇ ਹੋ ਨਾ ਜੀ, ਸੋ ਇੱਕ ਵਾਰ ਤਾਂ ਤੁਹਾਨੂੰ ਲੱਗਦਾ ਹੈ ਕਿ ਇਹ ਕਿਵੇਂ ਪੂਰਾ ਹੋਊਗਾ, ਹੈ ਨਾ, ਕਿਤੇ ਨਾ ਕਿਤੇ ਹੁੰਦਾ ਹੀ ਆ ਮਨ ਦੇ ਵਿੱਚ। ਸੋ ਜਿਉਂ ਬਸ ਪ੍ਰੋਜੈਕਟ ਚੱਲਦੇ ਨੇ, ਤੁਹਾਨੂੰ ਆਪਣੇ ਜੋ ਤੁਹਾਡੇ ਨਾਲ ਜੋ ਟੀਮ ਹੁੰਦੀ ਆ ਨਾ, ਤੁਹਾਨੂੰ ਬੂਸਟ ਕਰਦੇ ਆ ਕਿ ਨਹੀਂ ਇੱਦਾਂ, ਸਾਰੇ ਹੈਲਪਫੁਲ ਹੁੰਦੇ ਨੇ ਸੈੱਟ ਦੇ ਉੱਤੇ। ਸੋ ਜੇ ਮੈਂ ਗੱਲ ਕਰਾਂ ਕਿ ਜਰਨੈਲ ਭਾਜੀ ਹੋਰਾਂ ਦਾ, ਉਹਨਾਂ ਦਾ ਬਹੁਤ ਧੰਨਵਾਦ ਕਰਦਾ ਨਾ, ਉਹਨਾਂ ਦੀ ਬਦੌਲਤ ਹੀ ਅੱਜ ਚਲੋ ਇੱਥੇ ਬੈਠਾ ਜੀ, ਮਹਾਰਾਜ ਮਿਹਰ ਕਰੇ। ਸੋ ਇੱਕ ਤੁਹਾਨੂੰ ਇੰਸੀਡੈਂਟ ਦੱਸਦਾ, ਇੱਕ ਰਾਜੇ ਦੀ ਪੱਗ ਦੀ ਮੈਂ ਤੁਹਾਨੂੰ ਬਰੀਫ ਥੋੜ੍ਹੀ ਦੱਸੂੰਗਾ। ਇੱਕ ਰਾਜੇ ਦੀ ਨਾ ਲੁੱਕ ਕੱਢਣੀ ਸੀਗੀ। ਸੋ ਜਦੋਂ ਅਸੀਂ ਰਾਜੇ ਦੀ ਮੈਂ ਲੁੱਕ ਕੱਢੀ, ਤਾਂ ਜਦੋਂ ਮੈਨੂੰ ਸਨੀ ਵੀਰਾ ਲੈ ਕੇ ਗਿਆ ਸੀ ਪ੍ਰੋਡਿਊਸਰ ਸਾਹਿਬ ਕੋਲ, ਤੇ ਕਹਿੰਦੇ ਆਓ ਅਸੀਂ ਟੈਸਟ ਕਰੀਏ। ਸੋ ਜਦੋਂ ਅਸੀਂ ਲੈ ਕੇ ਗਏ, ਸੋ ਕਾਜ ਭਾਜੀ ਨੇ ਕਿਹਾ ਕਿ ਨਹੀਂ ਇਹ ਪੱਗ ਨਾ ਥੋੜ੍ਹੀ ਜਿਹੀ ਜ਼ਿਆਦਾ ਵਧੀਆ ਜਿਹੀ 'ਚ ਬੰਨੀ ਗਈ, ਕੁਛ ਹੋਰ ਸੋਚੋ, ਹੈ ਨਾ, ਥੋੜ੍ਹੀ ਜਿਹੀ ਹੋਰ ਉਹਦੀ ਰਿਸਰਚ ਕਰੀ, ਹੈ ਨਾ, ਉਹ ਪੁਰਾਣੀਆਂ ਫੋਟੋਆਂ ਦੇਖੀਆਂ, ਸੋ ਦੇਖਿਆ ਹੁਣ ਤੁਸੀਂ ਉਹ ਰਾਜੇ ਦੀ ਲੁੱਕ ਦੇਖਿਓ, ਐਡੀ ਕਮਾਲ ਦੀ ਲੁੱਕ ਹੈ। ਸੋ ਉਹਦੀ ਪੱਗ ਜਿਹੜੀ ਆ ਸੋ ਮੜੱਸਾ ਬੰਨੀ ਹੋਈ ਹੈ, ਸੋ ਬਹੁਤ ਘੈਂਟ ਉਹਦੀ ਲੁੱਕ ਨਿਕਲੀ ਹੈ ਜੀ। ਬਿਲਕੁਲ। ਕਈ ਵਾਰ ਮੈਂ ਸੈੱਟ ਤੇ ਚੱਲਦਿਆਂ ਤੋਂ ਘਟਨਾਵਾਂ ਅਜਿਹੀਆਂ ਵਾਪਰ ਜਾਂਦੀਆਂ ਨੇ ਕਿ ਜਿਹੜੀਆਂ ਘਟਨਾਵਾਂ ਨੂੰ ਦੇਖਦੇ ਉਹ ਹਮੇਸ਼ਾ ਜ਼ਿੰਦਗੀ ਦਾ ਹਿੱਸਾ ਬਣ ਜਾਂਦੇ ਨੇ। ਇਸ ਸੈੱਟ 'ਤੇ ਕੋਈ ਵਾਪਰੀ? ਇਸ ਸੈੱਟ 'ਤੇ ਬਹੁਤ ਸਾਰੀਆਂ ਘਟਨਾਵਾਂ, ਬਟ ਜਿਹੜੀ ਬਹੁਤ ਪਿਆਰੀ ਸੀਗੀ ਮੇਰੇ ਲਈ, ਕਿਉਂਕਿ ਮੈਂ ਬੰਬੇ ਕੰਮ ਕੀਤਾ ਨਾ, ਤਾਂ ਬੰਬੇ ਦੇ ਮਾਹੌਲ ਅਤੇ ਇੱਥੋਂ ਦੇ ਮਾਹੌਲ ਦਾ ਕੰਪੈਰੀਜ਼ਨ ਮੈਂ ਦੱਸਾਂਗੀ, ਜਿਹੜੀ ਬਹੁਤ ਮਤਲਬ ਮੈਨੂੰ ਹਮੇਸ਼ਾ ਯਾਦ ਰਹਿੰਦੀ ਆ। ਕਿ ਮੈਨੂੰ ਬਹੁਤ ਡਰ ਸੀਗਾ ਨਾ, ਮੈਂ ਜਤਿੰਦਰ ਸਰ ਨਾਲ ਜਦੋਂ ਪਹਿਲੀ ਵਾਰੀ ਮੀਟਿੰਗ ਇੱਥੇ ਉੱਪਰ ਹੀ ਹੋਈ ਆਫਿਸ 'ਚ, ਅਤੇ ਉਦੋਂ ਪਹਿਲੀ ਗੱਲ ਮੈਂ ਉਹਨਾਂ ਨੂੰ ਜਿਹੜੀ ਸਾਰਾ ਕੁਛ ਕਾਰਜ ਸਰ ਨਾਲ ਵੀ ਗੱਲ ਹੋਈ, ਸਭ ਮੈਂ ਆਈ ਵਾਜ਼ ਓਕੇ, ਹੈ ਨਾ, ਅਤੇ ਮੈਂ ਕਿਹਾ ਸੀ ਵੀ ਸਰ ਮੈਨੂੰ ਥੋੜ੍ਹਾ ਡਰ ਲੱਗ ਰਿਹਾ ਨਾ ਐਮੀ ਸਰ। ਕਹਿੰਦੇ ਕਿਉਂ ਐਮੀ ਸਰ ਤੋਂ ਕੀ? ਮੈਂ ਕਿਹਾ ਪਤਾ ਨਹੀਂ, ਮੈਨੂੰ ਇੱਦਾਂ ਲੱਗਦਾ ਕਿ ਮੈਂ ਕਰ ਪਾਊਂਗੀ ਕਿ ਨਹੀਂ, ਹੈ ਨਾ, ਵੀ ਮੈਂ ਕਦੀ ਵੱਡੇ ਐਕਟਰ ਦਾ ਕੀਤਾ ਨਹੀਂ। ਅਤੇ ਕਹਿੰਦੇ ਨਹੀਂ ਸਭ ਠੀਕ ਹੈ ਜੀ, ਕੋਈ ਗੱਲ ਨਹੀਂ ਹੈ। ਫਿਰ ਜਦੋਂ ਪਹਿਲੀ ਮੀਟਿੰਗ ਸਰ ਨਾਲ ਹੋਈ ਨਾ, ਅਤੇ ਜਦੋਂ ਗਏ ਐਮੀ ਸਰ ਕੋਲ, ਅਤੇ ਸਰ ਨੇ ਮੈਨੂੰ ਭੈਣ ਕਹਿ ਕੇ ਐਡਰੈਸ ਕੀਤਾ, ਅਤੇ ਮੇਰੇ ਲਈ ਬਹੁਤ ਵੱਡੀ ਗੱਲ ਸੀ ਉਹ, ਕਿਉਂਕਿ ਮੈਨੂੰ ਮੈਂ ਅੱਜ ਤੱਕ ਕਦੀ ਇੰਡਸਟਰੀ ਦੇ ਵਿੱਚ ਆਪਣੇ ਲਈ ਇਹ ਨਹੀਂ ਸੁਣਿਆ, ਮਤਲਬ ਜਦੋਂ ਬੰਬੇ ਕੰਮ ਕਰਦੇ ਉੱਥੇ ਚਾਹੇ ਛੋਟਾ 25 ਸਾਲ ਦਾ ਅਤੇ ਜੇ ਮੇਰੇ ਤੋਂ 20 ਸਾਲ ਵੱਡਾ ਵੀ, ਉਹ ਮੈਨੂੰ ਮਤਲਬ ਉਹ ਤੁਹਾਡੇ ਮੋਢੇ 'ਤੇ ਹੱਥ ਰੱਖ ਕੇ ਤੁਹਾਨੂੰ ਬੁਲਾਉਂਦੇ, ਫਰੈਂਡਸ ਕਹਿੰਦੇ ਆ। ਅਤੇ ਜਿਹੜੀ ਚੀਜ਼ ਮੈਨੂੰ ਨਹੀਂ ਪਸੰਦ ਹੈਗੀ ਸੀ, ਹੈ ਨਾ,
ਤੇ ਜਦੋਂ ਐਮੀ ਸਰ ਨੇ ਮਤਲਬ ਇਦਾਂ ਕਿ ਆਈ ਵਾਸ ਸਰ ਨੇ ਕੁਝ ਪੁੱਛਿਆ ਮੇਰੇ ਤੋਂ ਕਿ ਭੈਣ ਤੁਸੀਂ ਕਿਹੜੀਆਂ ਹੋਰ ਫਿਲਮਾਂ ਕੀਤੀਆਂ, ਮੈਂ 30 ਸੈਕਿੰਡ ਲਈ ਆਈ ਵਾਸ ਲਾਈਕ ਕਿ ਮੈਂ ਕੀ ਜਵਾਬ ਦੇਵਾਂ ਵੀ ਇਹਨਾਂ ਨੇ ਵੀ ਉਹ ਕਿਹਾ ਹੈ ਨਾ। ਤੇ ਮਤਲਬ ਉਹ ਮੇਰੇ ਲਈ ਬਹੁਤ ਪਿਆਰੀ ਗੱਲ ਸੀ, ਉਹ ਮੈਂ ਕਦੀ ਭੁੱਲ ਨਹੀਂ ਸਕਦੀ ਕਿ ਵੀ ਸੀਰੀਅਸਲੀ ਇਹ ਪੰਜਾਬ 'ਚ ਹੀ ਹੋ ਸਕਦਾ, ਹੋਰ ਕਿਤੇ ਨਹੀਂ। ਮਤਲਬ ਉਹ ਮੇਰੇ ਲਈ ਸੀਰੀਅਸਲੀ ਬਹੁਤ ਰਿਸਪੈਕਟਡ ਆ ਉਹ ਗੱਲ। ਤੇ ਫਿਰ ਮੈਂ ਜਾ ਕੇ ਫੋਨ ਕਰਕੇ ਦੱਸਿਆ ਸਾਰਿਆਂ ਨੂੰ ਇਹ ਵਾਲੀ ਗੱਲ ਕਿ ਵੀ ਐਮੀ ਸਰ ਨੇ ਇੱਦਾਂ ਕਿਹਾ। ਤੇ ਵੀ ਆਈ ਡੋਂਟ ਨੋ ਤੁਹਾਨੂੰ ਕਿੱਦਾਂ ਲੱਗ ਰਿਹਾ, ਬਟ ਮੇਰੇ ਲਈ ਬਹੁਤ ਵੱਡੀ ਗੱਲ ਆ ਵੀ ਇਹ ਮੇਰੇ ਲਈ ਬਹੁਤ ਪਿਆਰੀ ਸੀ। ਹੋਰ ਵੀ ਬਹੁਤ ਪਿਆਰੀਆਂ ਚੀਜ਼ਾਂ ਸੀ ਪੰਜਾਬ ਦਾ ਤਾਂ ਇਤਿਹਾਸ ਹੀ ਆ ਇਹ ਕਿ ਮਤਲਬ ਮੈਨੂੰ ਐਕਸਪੈਕਟ ਨਹੀਂ ਸੀ ਸੀਰੀਅਸਲੀ, ਕਿਉਂਕਿ ਬੰਬੇ ਇਦਾਂ ਨਹੀਂ ਹੁੰਦਾ। ਮੈਂ ਸ਼ੁਰੂਆਤ ਬੰਬੇ ਤੋਂ ਕੀਤੀ ਹੈ ਨਾ, ਵੀ ਉੱਥੇ ਇੱਦਾਂ ਹੀ ਵੀ ਮਤਲਬ ਬਹੁਤ ਵੱਡੇ ਇੱਕ ਮੇਰੇ ਨਾਲ ਜਿਹਨਾਂ ਨਾਲ ਮੈਂ ਕੰਮ ਕੀਤਾ ਸੀ ਐਕਟਰ ਸੀ, ਉਹ ਮੈਨੂੰ ਇੱਦਾਂ ਬੁਲਾਉਂਦੇ ਹੁੰਦੇ ਸ਼ੀ ਇਜ਼ ਮਾਈ ਫਰੈਂਡ। ਤੇ ਹਾਲਾਂਕਿ ਇੱਦਾਂ ਨਹੀਂ ਕਿ ਕੁਛ ਕੋਈ ਗਲਤ ਹੁੰਦਾ ਸੀ ਜਾਂ ਜੋ ਵੀ, ਰਿਸਪੈਕਟ ਉੱਥੋਂ ਦਾ ਮਾਹੌਲ ਹੈ ਇੱਦਾਂ ਦਾ। ਤੇ ਮੈਂ ਉਹਨਾਂ ਨੂੰ ਐਜ਼ ਏ ਫਾਦਰ ਦੇਖਦੀ ਸੀ ਨਾ, ਤੇ ਉਹ ਇੱਦਾਂ ਕਹਿਣਾ ਵੀ ਇਹ ਮੇਰਾ ਇੱਕ ਪੁਆਇੰਟ ਆਫ ਵਿਊ, ਮਤਲਬ ਮੇਰੀ ਸੋਚ ਹੈ ਇਹ ਵੀ, ਉਹਨਾਂ ਨੂੰ ਨਹੀਂ ਪਤਾ ਇਸ ਗੱਲ ਬਾਰੇ। ਤੇ ਤਾਂ ਉਸ ਨਾਲ ਮੈਂ ਉਹ ਚੀਜ਼ ਦੱਸ ਰਹੀ ਕਿ ਸਭ ਤੋਂ ਖੂਬਸੂਰਤ ਮੇਰੇ ਲਈ ਇਹ ਸੀ। ਤੁਸੀਂ ਜਦੋਂ ਘੋੜੇ ਤੇ ਕਾਠੀ ਪਾਉਂਦੇ ਸੀ ਤਾਂ ਕਈ ਵਾਰ ਐਂ ਡਰ ਆਇਆ ਵੀ ਇਹ ਸਿੱਟ ਨਾ ਦੇਵੇ ਥੱਲੇ? ਡਿੱਗੇ ਵੀ ਆ ਸਰ ਘੋੜੇ ਦੀਆਂ ਤਾਂ ਤੁਸੀਂ ਮਤਲਬ ਗੱਲਾਂ ਹੀ ਛੱਡ ਦਿਓ, ਜਿੰਨੀਆਂ ਘੋੜੀਆਂ ਸੀਗੀਆਂ ਸਾਰੀਆਂ ਬਹੁਤ ਅੜਬ ਸੀਗੀਆਂ ਜੀ। ਸ਼ੁਰੂ ਤਾਂ ਮੈਨੂੰ ਲੱਗਦਾ ਹਰ ਬਹੁਤ ਆਰਟਿਸਟ ਗਿਰੇ ਨੇ, ਪਰ ਉਹ ਪਤਾ ਨਹੀਂ ਲੱਗਦਾ ਕਿਉਂਕਿ ਉੱਥੇ ਟਿੱਬੇ ਸੀਗੇ ਹੈ ਨਾ, ਰੇਤ ਸੀਗੇ, ਗਿਰੇ ਤਾਂ ਸਾਰੇ ਹੀ ਨੇ। ਕਿਸੇ ਦੇ ਚਲੋ ਗਿਰ ਕੇ ਕੁੜਤਾ ਫਟ ਜਾਂਦਾ ਸੀਗਾ ਹੈ ਨਾ, ਬਹੁਤ ਮਤਲਬ ਇਹੋ ਜਿਹੇ ਇੰਸੀਡੈਂਟ ਹੋਏ ਨੇ। ਇੱਕ ਇੰਸੀਡੈਂਟ ਇਹੋ ਜਿਹਾ ਵੀ ਹੋਇਆ ਸੀਗਾ ਕਿ ਅਸੀਂ ਸ਼ਾਮ ਜੇ ਨੂੰ 7 ਵਜੇ ਸ਼ੂਟ ਕਰ ਰਹੇ ਸੀਗੇ ਟਿੱਬੇ ਦੇ ਉੱਤੇ, ਤੇ ਸਾਡੀ ਇੱਕ ਜਿਹੜੀ ਘੋੜੀ ਭੱਜ ਗਈ ਕਾਲੇ ਰੰਗ ਦੀ, ਜੰਗਲ 'ਚ ਭੱਜ ਗਈ। ਸੋ ਅਸੀਂ ਜਦੋਂ ਘੋੜੀ ਨੂੰ ਲੱਭਣ ਲੱਗੇ, ਔਰ ਹਨੇਰਾ ਸੀ, ਬਹੁਤ ਹਨੇਰਾ ਸੀ, ਜ਼ਿਆਦਾ ਹਨੇਰਾ। ਸਾਡਾ ਸਾਰਾ ਕ੍ਰਿਊ ਲੱਭਣ ਲੱਗਿਆ ਹੋਇਆ ਸੀ, ਮਤਲਬ ਇੱਧਰੋਂ ਸਾਰੇ ਪਿੰਡ 'ਚ ਅਨਾਉਂਸਮੈਂਟਾਂ ਕਰਾਤੇ ਕਿ ਸਾਡੀ ਕਾਲੀ ਘੋੜੀ ਹੈ, ਸਭ ਤੋਂ ਮਹਿੰਗੀ ਘੋੜੀ ਸੀਗੀ। ਸੋ ਅਸੀਂ ਉਹ ਲੱਭੀ, ਬਹੁਤ ਮੁਸ਼ਕਿਲ ਨਾਲ ਲੱਭੀ। ਸੋ ਉਸ ਤੋਂ ਬਾਅਦ ਜਰਨੈਲ ਭਾਜੀ ਨੇ ਸਾਨੂੰ ਦੱਸਿਆ, ਕਹਿੰਦੇ ਐਂ ਕਰੋ ਫਿਰ ਤੁਸੀਂ ਨਾ ਗੱਡੀਆਂ ਦੇ ਉੱਤੇ ਆਵਾਜ਼ਾਂ ਲਾਓ ਘੋੜੀ ਦੀ। ਸੋ ਅਸੀਂ ਗੱਡੀਆਂ ਦੇ ਵਿੱਚ ਆਵਾਜ਼ਾਂ ਲਾਈਆਂ, ਤੇ ਉਸ ਤੋਂ ਬਾਅਦ ਗੱਡੀਆਂ ਜੰਗਲ 'ਚ ਵਾੜਤੀਆਂ। ਆਵਾਜ਼ ਕਿਵੇਂ ਦੇ ਰਹੇ ਸੀ? ਆਵਾਜ਼ਾਂ ਉਹਦੀ ਮਿਊਜ਼ਿਕ ਚਲਾ ਕੇ, ਮਤਲਬ ਹਾਂ ਸਾਊਂਡ ਦੇ ਉੱਤੇ ਲਾ ਕੇ ਨਾ ਆਵਾਜ਼ਾਂ, ਤੇ ਉਹਨੂੰ ਘੋੜੇ ਵਾਲੇ ਹੀ ਕਹਿੰਦੇ ਨਾ, ਫਿਰ ਘੋੜਾ ਜਿਹੜੇ ਘੋੜੀ ਹੁੰਦੀ ਉਹ ਅਟਰੈਕਟ ਹੁੰਦਾ। ਸੋ ਉਹ ਵੋਲੀਅਮ ਚੱਕਤੀ ਅਸੀਂ। ਸੋ ਅਸੀਂ ਡਿੱਕੀ ਖੋਲ ਕੇ ਸਾਰਾ ਕੁਝ ਕਰਕੇ ਤੇ ਅਸੀਂ ਅੰਦਰ ਲੈ ਗਏ ਹੈ ਨਾ, ਜੰਗਲ ਦੇ ਵਿੱਚ ਬਾੜ ਕੇ। ਤੇ ਉਸ ਤੋਂ ਬਾਅਦ ਜਦੋਂ ਘੋੜੇ ਦੀਆਂ ਆਵਾਜ਼ਾਂ ਆਈਆਂ, ਕਿਤੇ ਨਾ ਕਿਤੇ ਅਸੀਂ ਸਾਰੇ ਸੁਣੀ ਜਾਂਦੇ ਸੀਗੇ ਕਿ ਹੌਲੀ ਕਰ ਸਾਹਮਣੇ ਘੋੜੀ ਹੈ ਸ਼ਾਇਦ, ਇੱਦਾਂ ਹੀ ਕਰਦੇ ਕਰਾਉਂਦੇ ਉਹ ਸਾਰ ਨਹਿਰ ਤੇ ਲੱਗ ਕੇ ਸਾਨੂੰ ਘੋੜੀ ਮਿਲੀ। ਬਹੁਤ ਮਤਲਬ ਮੁਸ਼ਕਿਲ ਨਾਲ ਅਸੀਂ ਇਹ ਘੋੜੀਆਂ ਨੂੰ ਹੈਂਡਲ ਕੀਤਾ, ਬਹੁਤ ਮੁਸ਼ਕਿਲ। ਜਦੋਂ ਮੈਂ ਉਹਨਾਂ ਨਾਲ ਵੀਰਪਾਲ ਮੈਮ ਦੇ ਨਾਲ ਗੱਲ ਕਰ ਰਿਹਾ ਸੀ ਤਾਂ ਉਹ ਕਹਿੰਦੇ ਕਿ ਇੱਕ ਵਾਰ ਕਹਿੰਦੇ ਘੋੜੀ ਕਹਿੰਦੇ ਸਾਡੀ ਕਹਿੰਦੇ ਕੈਮਰੇ ਤੋਂ ਪਾਸੇ ਹੀ ਨਿਕਲ ਗਈ, ਕਹਿੰਦੇ ਤੁਰੇ ਜਾਂਦੀ, ਕਹਿੰਦੇ ਬੜੀ ਵਾਰ ਐਮੀ ਭਾਈ ਦਾ ਬੜੀ ਵਾਰੀ ਹੋਇਆ। ਜਦੋਂ ਸ਼ੁਰੂਆਤ ਹੋਈ ਨਾ, ਐਮੀ ਭਾਈ ਨੇ ਕਹਿਣਾ कि जो साढ़े कैमरामैन है ना, जो सारे DOP सर, उन्होंने कहना कि ऐ करो सर आपने यहाँ मार्क पे इस पे लगानी है घोड़ी है ना, इसी मार्क पर आपकी घोड़ी है। ਐਮੀ ਭਾਈ ਦੇਖਣੀ ਉਹ ਖੜ ਜਾ ਭਰਾਵਾ ਸਕੂਟਰ ਹੈ ਕਿਤੇ ਜਿਹੜਾ ਮਾਰਕ ਤੋਂ, ਘੋੜੀਆਂ ਦਾ ਕੁਝ ਨਹੀਂ ਪਤਾ, ਘੋੜੀ ਤਾਂ ਆਪਣਾ ਨਾਲੇ। ਇਸੇ ਕਰਕੇ ਸਾਡੇ ਸੀਨ ਵੀ ਬਹੁਤ ਮਤਲਬ ਦਿਨ ਵੀ ਇਸੇ ਕਰਕੇ ਵਧਨੇ, ਕਿਉਂਕਿ ਸਾਨੂੰ ਘੋੜੀਆਂ ਨੂੰ ਨਾ ਥੋੜਾ ਹੁੰਦੀ ਹੋਈ ਆ ਦਿੱਕਤ। ਨਾਲੇ ਉਹ ਕਿੱਥੋਂ ਦੀ ਹੈ ਨਾ, ਨਵੀਂ ਜਗ੍ਹਾ ਤੇ ਆਣਾ ਉਹਨਾਂ ਨੇ ਹੈ ਨਾ, ਫਿਰ ਨਹੀਂ ਹੋ ਸਕਦਾ ਪੋਸੀਬਲ, ਬਹੁਤ ਔਖਾ ਕੰਮ। ਜਿਹਦਾ ਕਹਿਣ ਨੂੰ ਤਾਂ ਹੁਣ ਦੇਖਣ ਨੂੰ ਤਾਂ ਬਹੁਤ ਵਧੀਆ ਲੱਗ ਰਿਹਾ ਨਾ ਵੀ ਇੰਨੀ ਤੇਜ਼ ਚੱਲ ਗਏ। ਉਹ ਤੇਜ਼ ਚੱਲਣ ਨੂੰ ਸੀਨ ਨੂੰ ਲੈਣ ਪਿੱਛੇ ਕਿੰਨੇ ਦਿਨ ਲੱਗਦੇ ਸੀ, ਜਿਹੜੇ ਸੀਨ ਡਿਸਾਈਡ ਕੀਤੇ ਉਹ ਅੱਗੇ ਚਲੇ ਜਾਂਦੇ ਸੀ ਹੈ ਨਾ, ਫਿਰ ਆਰਟਿਸਟ ਦੀਆਂ ਡੇਟਸ ਉੱਥੇ ਤੱਕ ਮਿਲੀਆਂ ਹੁੰਦੀਆਂ ਸੀ, ਉਹ ਆਰਟਿਸਟ ਦਾ ਫਿਰ ਵੇਟ ਕਰਨਾ ਪੈਂਦਾ ਸੀ ਕਿਉਂਕਿ ਦੁਬਾਰਾ ਆਉਂਦਾ ਸੀ ਕਿਉਂਕਿ ਉਹ ਹੋਰ ਕੰਮ ਕਰ ਰਹੇ ਸੀ। ਤੇ ਇਦਾਂ ਦੀ ਚੀਜ਼ਾਂ ਬਹੁਤ ਮਤਲਬ ਹੈਂਡਲ ਕੀਤੀਆਂ। 2 ਤਾਂ ਆਪਾਂ ਮੌਸਮ ਉੱਥੇ ਆਪਾਂ ਟੀ-ਸ਼ਰਟਾਂ 'ਚ ਗਏ ਸੀਗੇ ਨਾ, ਫਿਰ ਕਦੋਂ ਸਾਡੇ ਜੈਕਟਾਂ ਪੈ ਗਈਆਂ ਸਾਨੂੰ ਨਹੀਂ ਪਤਾ। ਮਤਲਬ ਉੱਥੇ ਮੌਸਮ ਦਾ ਵੀ ਐਂ ਹੁੰਦਾ ਸੀਗਾ ਕਿ ਸਵੇਰੇ ਸਾਜਰੇ ਅਸੀਂ ਕੋਟ ਪਾ ਕੇ ਆਣੇ, ਧੁੰਦ ਦੇ ਵਿੱਚ ਆਉਣਾ ਹੈ ਨਾ ਜੀ। ਉਸ ਤੋਂ ਬਾਅਦ ਜਦੋਂ ਹੀ ਬਸ 11-12 ਵੱਜਣੇ ਤੇ ਅਸੀਂ ਟੀ-ਸ਼ਰਟਾਂ 'ਚ ਹੋ ਜਾਣਾ। ਐਡੀ ਉਹਦੀ ਗਰਮੀ ਵੀ, ਰਾਜਸਥਾਨ ਦੇ ਟਿੱਬਿਆਂ ਦੀ, ਟਿੱਬੇ ਠੰਡੇ ਵੀ ਬਹੁਤ ਛੇਤੀ ਹੁੰਦੇ, ਟਿੱਬੇ ਗਰਮ ਵੀ ਇੱਕਦਮ ਹੀ ਹੋ ਜਾਂਦੇ। ਉਹ ਮੌਸਮ ਨੂੰ ਜਿਹੜਾ ਸੀਗਾ ਤੇ ਕੁਝ ਦਿਨ ਤਾਂ ਇੰਨੀ ਧੁੰਦ ਸੀ, ਆਪਾਂ ਗੱਡੀ ਕਿੱਦਾਂ ਚਲਾਉਂਦੇ ਸੀ, ਗੱਡੀ ਦੀ ਬਾਰੀ ਦਾ ਖੋਲ ਕੇ ਇਹਨੇ ਥੱਲੇ ਦੇਖਣਾ ਵੀ ਆਹ ਪੱਟੀ ਹੈ, ਪੱਟੀ ਤੇ ਰੱਖ, ਪੱਟੀ ਤੇ ਰੱਖ, ਏਦਾਂ ਖੋਲ ਕੇ ਆਏ ਆ ਏਦਾਂ ਆ ਕੇ। ਮਤਲਬ 20 ਮਿੰਟ ਦਾ ਰਸਤਾ ਹੁੰਦਾ ਸੀ, ਸਾਨੂੰ 45 ਤੋਂ ਏਦਾਂ ਮਿੰਟ ਲੱਗਦੇ ਸੀ। ਵੀ ਸਾਰੇ ਫਿਰ ਮੈਸੇਜ ਕਰਦੇ ਹੁੰਦੇ ਸੀ ਇੱਕ ਦੂਜੇ ਨੂੰ ਵੀ ਏਦਾਂ ਵੀ ਠੀਕ ਹੋ ਸਾਰੇ, ਮੈਸੇਜ ਤੇ ਸਾਰੇ ਰਹਿੰਦੇ ਸੀ ਆਪਣੇ ਨਾਲ ਜਦੋਂ ਨਿਕਲਦੇ ਸੀਗੇ। ਤੇ ਬਿਲਕੁਲ ਦਿਖਦਾ ਨਹੀਂ ਹੁੰਦਾ ਸੀ, ਫਿਰ ਪਹੁੰਚਣਾ, ਫਿਰ ਸ਼ੂਟ ਕਰਨਾ ਹੈ ਨਾ, ਫਿਰ ਸ਼ੂਟ ਮਤਲਬ ਹੋਣਾ ਨਾ, ਕਈ ਵਾਰੀ ਫਿਰ ਵਿੱਚ ਗੈਪ ਵੀ ਦਿੱਤਾ, 15 ਦਿਨ ਦੀ ਛੁੱਟੀ ਕੀਤੀ, ਇੱਦਾਂ ਕਰਕੇ ਬੜੀਆਂ ਚੀਜ਼ਾਂ ਹੋਈਆਂ। ਕਰੈਕਟਰ ਚੋਂ ਨਿਕਲਿਆ ਹੁਣ ਬਾਹਰੋਂ, ਤੁਸੀਂ ਕਰੈਕਟਰ ਚੋਂ ਬਾਹਰੋਂ ਜਿਹੜਾ ਕਰੈਕਟਰ ਉੱਥੇ ਨਿਭਾਇਆ ਉਹਦੇ ਤੋਂ ਬਾਹਰੋਂ ਘਰਦਿਆਂ ਨਾਲ ਨੋਰਮਲ ਗੱਲ ਕਰਦੇ ਹੋ ਕਿ ਉਸੇ ਕਰੈਕਟਰ 'ਚ ਹੀ ਕਰਦੇ ਹੋ? ਹੁਣ ਦੇਖੋ ਕਰੈਕਟਰ ਤੋਂ ਬਾਹਰ ਆਉਂਦਾ ਤਾਂ ਜੀ ਮਨ ਹੀ ਨਹੀਂ ਕਰਦਾ। ਹੁਣ ਤੁਸੀਂ ਲਾ ਲਓ ਕਿ 100 ਦਿਨ ਤੋਂ ਵੱਧ ਨਾ ਫਿਲਮ ਦੇ ਉੱਤੇ ਸ਼ੂਟ ਕੀਤਾ ਹੈ, ਸੋ ਇਹ ਪੋਸ਼ਾਕਾਂ ਪਾਈਆਂ ਨੇ, ਮੈਂ ਤਾਂ ਲਾਉਣ ਨੂੰ ਵੀ ਜੀ ਨਹੀਂ ਕਰਦਾ ਹੁੰਦਾ। ਆਪਾਂ ਕਹਿੰਦੇ ਨੇ ਪੈਂਟ ਕਮੀਜ਼ ਪਾ ਲਈ, ਹੁਣ ਨਹੀਂ ਉਹ ਜੀ ਕਰਦਾ ਸਾਨੂੰ, ਇੰਨਾ ਕੁ ਅਸੀਂ ਉਹ ਜੁੜ ਗਏ ਉਹ ਮਿੱਟੀ ਨਾਲ, ਉਹ ਸਮੇਂ ਦੀ ਫਿਲਮ ਦੇ ਨਾਲ। ਪਰ ਮੈਂ ਇੱਕ ਚੀਜ਼ ਕਹੂੰਗੀ ਕਿ ਹੁਣ ਅਸੀਂ ਜਿਹੜੀ ਇਹ ਫਿਲਮ ਕੀਤੀ ਹੈ ਨਾ, ਵੀ ਜਿੱਦਾਂ ਦੇ ਤੌਰ ਤਰੀਕੇ ਨਾਲ ਕੀਤੀ ਹੈ, ਜਿੱਦਾਂ ਦੇ ਮੌਸਮ 'ਚ, ਜਿੱਦਾਂ ਦੇ ਮਾਹੌਲ 'ਚ ਰਹਿ ਕੀਤੀ ਹੈ, ਅਸੀਂ
ਕਿਤੇ ਵੀ ਕੰਮ ਕਰ ਸਕਦੇ ਆ ਬਿਲਕੁਲ ਮਤਲਬ ਸੀਰੀਅਸਲੀ ਥੈਂਕਸ ਟੂ ਰਿਦਮ ਬॉयਜ਼ ਹੈ ਨਾ ਕਾਰਜ ਸਰ ਤੋਂ ਸਾਨੂੰ ਮਤਲਬ ਕੀ ਕੁਝ ਸਿੱਖਣ ਨੂੰ ਨਹੀਂ ਮਿਲਿਆ ਨਾ ਵੀ ਇੰਨੀਆਂ ਪ੍ਰੋਬਲਮਸ ਆਉਂਦੀਆਂ ਸੀਗੀਆਂ ਨਾ ਵੀ ਇੱਕ ਦਿਨ ਦਾ ਖਰਚਾ ਕਿੰਨਾ ਹੁੰਦਾ ਨਾ ਕਈ ਵਾਰੀ ਇਦਾਂ ਹੁੰਦਾ ਸੀ ਵੀ ਕਰੂ ਆ ਕੇ ਕੈਂਸਲ ਕਰਨਾ ਪੈਂਦਾ ਸੀ ਧੁੰਦ ਕਰਕੇ ਜਾਂ ਹਨਾ ਵੀ ਨਹੀਂ ਹੋ ਸਕਦਾ ਸੀ ਅਵੇਲੇਬਲ ਨਹੀਂ ਕੋਈ ਪ੍ਰੋਬਲਮ ਨਹੀਂ ਨੈਕਸਟ ਡੇ ਆ ਕੇ ਸਰ ਉਦਾਂ ਹੀ ਮਤਲਬ ਪੂਰੇ ਖੁਸ਼ ਸਰ ਦਾ ਜੋ ਫਸਟ ਡੇ ਸੀ ਲਾਸਟ ਡੇ ਤੱਕ ਕਦੀ ਸਰ ਨੇ ਮੱਥੇ ਤੇ ਵੱਲ ਨਹੀਂ ਪਾਇਆ ਹੈ ਨਾ ਕੋਈ ਟੈਨਸ਼ਨ ਨਹੀਂ ਸਾਨੂੰ ਹੁੰਦਾ ਸੀ ਵੀ ਹਾਏ ਇਹ ਹੋ ਗਿਆ ਨਾ ਸਰ ਖੁਸ਼ ਰਹਿੰਦੇ ਸੀ ਐਵਰੀ ਡੇ ਭਾਈ ਸਾਡਾ ਇਨਸੀਡੈਂਟ ਇੱਕ ਇਹ ਬਹੁਤ ਵੱਡਾ ਹੋਇਆ ਕਿ ਅਸੀਂ ਨਾ ਇੱਕ ਦਿਨ ਸਾਡਾ ਸ਼ੂਟ ਹੋਇਆ ਅਗਲੇ ਦਿਨ ਨਾ ਸਾਡਾ ਜਿਹੜਾ ਕਾਰਡ ਹੁੰਦਾ ਹੈ ਜਿਹਦੇ ਵਿੱਚ ਸਾਰਾ ਡਾਟਾ ਸੀ ਸਾਡਾ ਇੱਕ ਦਿਨ ਕਾਰਡ ਗੁੰਮ ਹੋ ਗਿਆ ਤੇ ਉਹ ਸਾਰੇ ਦਿਨ ਦਾ ਸ਼ੂਟ ਤੇ ਉਧਰੋਂ ਜਰਨੈਲ ਭਾਜੀ ਨੂੰ ਜਦੋਂ ਅਸੀਂ ਦੱਸਿਆ ਜਰਨੈਲ ਭਾਜੀ ਗੁੱਸਾ ਹੋਣ ਕਿਉਂਕਿ ਸਾਰੇ ਦਿਨ ਦੇ ਇੰਨੇ ਆਰਟਿਸਟ ਤੁਹਾਡੇ ਸੈੱਟ ਤੇ ਆਏ ਨੇ ਹਨਾ ਜੀ ਸੋ ਇੱਕ ਦਿਨ ਦਾ ਮੈਨੂੰ ਲੱਗਦਾ ਤੁਹਾਡਾ 6-7 ਲੱਖ ਦਾ ਖਰਚਾ ਜੋ ਹੁੰਦਾ ਨਾ ਜੀ ਜ਼ਿਆਦਾ ਹੀ ਹੋਏਗਾ ਬਹੁਤ ਜ਼ਿਆਦਾ ਹੁੰਦਾ ਮਤਲਬ ਨਾ ਤੇ ਜਦੋਂ ਅਸੀਂ ਜਰਨੈਲ ਭਾਜੀ ਨੂੰ ਜਾ ਕੇ ਗੱਲ ਕਹੀ ਕਿ ਭਾਜੀ ਸਾਡਾ ਕਾਰਡ ਕਿਤੇ ਗੱਡੀ ਦੇ ਇੱਧਰ ਉੱਧਰ ਹੋ ਗਿਆ ਪਤਾ ਨਹੀਂ ਲੱਗਾ ਸਾਨੂੰ ਕਿਵੇਂ ਹੋ ਗਿਆ ਹਨਾ ਸੋ ਉਹ ਟਿੱਬਿਆਂ ਤੇ ਤਾਂ ਹੁਣ ਤੁਸੀਂ ਕਿੱਥੇ ਕਾਰਡ ਲੱਭੋਗੇ ਹਨਾ ਜੀ ਉੱਤੇ ਕਿੱਥੇ ਤੁਹਾਨੂੰ ਕਾਰਡ ਲੱਭਣੇ ਨੇ ਸੋ ਫਿਰ ਜਦੋਂ ਜਰਨੈਲ ਭਾਜੀ ਨੇ ਜਾ ਕੇ ਥੋੜ੍ਹਾ ਜਿਹਾ ਮਲਕ ਦੇ ਰਿਕਾਰਡ ਭਾਜੀ ਉਹਨਾਂ ਨੂੰ ਰਿਕੁਐਸਟ ਕੀਤੀ ਦੱਸਿਆ ਨਾ ਕਿ ਸਰ ਐਵੇਂ ਕਰਕੇ ਹੋ ਗਿਆ ਨਾ ਸੋ ਭਾਜੀ ਉਹਨੇ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਐਂ ਕਰੋ ਲੱਭੋ ਜੇ ਲੱਭਦਾ ਤਾਂ ਠੀਕ ਆ ਦੁਬਾਰਾ ਸ਼ੂਟ ਰੱਖ ਲਓ ਮਤਲਬ ਇਦਾਂ ਕੌਣ ਕਹਿ ਸਕਦਾ ਵੀ ਮੈਂ ਨਹੀਂ ਕਹਿ ਸਕਦੀ ਚਾਹੇ ਮੇਰੀ ਸਪੋਜ਼ ਅਸੀਂ ਛੋਟੀ ਵੀਡੀਓਜ਼ ਬਣਾਦੇ ਮੇਰੀ ਉਹ ਵੀ ਅਗਰ ਡਿਲੀਟ ਹੋ ਜਾਏ ਨਾ ਦੁਬਾਰਾ ਮੈਨੂੰ ਉਹ ਚੀਜ਼ ਦੁੱਖ ਹੁੰਦਾ ਉਹਨਾਂ ਨੇ ਲਿਟਰਲੀ ਇਦਾਂ ਹੀ ਰਿਐਕਟ ਕੀਤਾ ਕਹਿੰਦੇ ਕੋਈ ਗੱਲ ਨਹੀਂ ਕਹਿੰਦੇ ਹਨਾ ਮਤਲਬ ਦੇਖੋ ਤੁਸੀਂ ਇੱਕ ਪ੍ਰੋਡਿਊਸਰ ਮਤਲਬ ਮੈਂ ਇਹੀ ਕਹੂੰਗਾ ਕਿ ਜਿਹੜਾ ਪ੍ਰੋਡਿਊਸਰ ਹੁੰਦਾ ਨਾ ਉਹਦਾ ਜਿਗਰਾ ਬਹੁਤ ਵੱਡਾ ਹੁੰਦਾ ਹੈ ਹਨਾ ਜੀ ਕਿਉਂਕਿ ਰਿਦਮ ਬॉयਜ਼ ਵੱਲੋਂ ਤਾਂ ਚਲੋ ਮਹਾਰਾਜ ਸੁੱਖ ਰੱਖੇ ਤਾਂ ਬਹੁਤ ਚੜ੍ਹਦੀ ਕਲਾ ਦੇ ਵਿੱਚ ਹੈ ਸੋ ਕਾਰਜ ਭਾਈ ਉਹਨਾਂ ਦੀ ਇਹ ਹੈਗੀ ਆ ਪੈਸਾ ਦੱਬ ਕੇ ਲਾਉਂਦੇ ਨੇ ਫਿਲਮ ਦੇ ਹੈ ਨਾ ਜਿੰਨੀਆਂ ਵੀ ਹੁਣ ਤੁਸੀਂ ਅੰਗਰੇਜ਼ ਦੇਖ ਲਓ ਬੰਬੂ ਕਾਟ ਦੇਖ ਲਓ ਸੋ ਇੰਨਾ ਬੇਸਾਬਾ ਪੈਸਾ ਮਤਲਬ ਲਾਉਂਦੇ ਨੇ ਸੈੱਟ ਦੇ ਉੱਤੇ ਹਰ ਇੱਕ ਬੰਦਾ ਖੁਸ਼ ਹੁੰਦਾ ਕੰਪਰੋਮਾਈਜ਼ ਨਹੀਂ ਕਰਦੇ ਕੰਪਰੋਮਾਈਜ਼ ਜੇ ਮੈਂ ਕਹਾਂ ਜੇ ਮੈਨੂੰ ਉਹਨਾਂ ਨੇ ਕਿਹਾ ਵੀ ਕਿਉਂ ਚਾਹੀਦਾ ਇਹ ਨਾ ਜੇ ਮੈਂ ਕਿਹਾ ਵੀ ਆਹ ਚੀਜ਼ ਹੈ ਅਸੀਂ ਫਾਲਤੂ ਨਹੀਂ ਕੁਛ ਕੀਤਾ ਫਾਲਤੂ ਨਹੀਂ ਅਸੀਂ ਕਰਦੇ ਕੋਈ ਵੀ ਨਹੀਂ ਕਰਦਾ ਹੈ ਨਾ ਹੀ ਉਹ ਪਸੰਦ ਕਰਦੇ ਨਾ ਹੀ ਅਸੀਂ ਕਰਦੇ ਕਿਸੇ ਟੀਮ ਦੇ ਮੈਂਬਰ ਨੇ ਨਾ ਜਿਹੜੇ ਵੀ ਫਾਲਤੂ ਕੁਛ ਨਹੀਂ ਕੀਤਾ ਜੋ ਚਾਹੀਦਾ ਸੀ ਉਹ ਔਨ ਦ ਸਪੌਟ ਆਉਂਦਾ ਸੀ ਸਾਡੇ ਕੋਲ ਮਤਲਬ ਪੈਸਾ ਅਗਰ ਪੈਸਾ ਚਾਹੀਦਾ ਹੈ ਨਾ ਉਸੇ ਟਾਈਮ ਆਉਂਦਾ ਸੀਗਾ ਵੀ ਰੁਕੇ ਨਾ ਫਿਲਮ ਨਾ ਰੁਕੇ ਬਿਲਕੁਲ ਤਾਂ ਅਸੀਂ ਜਿਹੜੀ ਚਰਚਾ ਉਹ ਕਰ ਰਹੇ ਹਾਂ ਤਾਂ ਇਸ ਵਕਤ ਤੁਹਾਨੂੰ ਦੱਸ ਦਈਏ ਕਿ ਅਸੀਂ ਉਸੇ ਜਗ੍ਹਾ ਤੇ ਬੈਠੇ ਹਾਂ ਕਿ ਜਿਸ ਜਗ੍ਹਾ ਤੇ ਇਹਨਾਂ ਨੇ ਤਿਆਰੀਆਂ ਕਰਕੇ ਅੱਗੇ ਪ੍ਰਮੋਸ਼ਨ ਦੇ ਲਈ ਜਾਣਾ ਬਿਲਕੁਲ ਪਿੱਛੇ ਤੋਂ ਕਾਫੀ ਇਸ਼ਾਰੇ ਹੋ ਰਹੇ ਨੇ ਕਿ ਚਲੋ ਚੱਲੀਏ ਪ੍ਰਮੋਸ਼ਨ ਦਾ ਟਾਈਮ ਹੋ ਗਿਆ ਮੈਮ ਇਸ਼ਾਰੇ ਕਰ ਰਹੇ ਆ ਇਸੇ ਕਰਕੇ ਆ ਕਿਉਂਕਿ ਸਾਰੇ ਨਾ ਸਾਡੇ ਆਰਟਿਸਟ ਬਾਹਰ ਬੈਠੇ ਨੇ ਉਹਨਾਂ ਦੀ ਪੱਗਾਂ ਬੰਨਣੀਆਂ ਉਹਨਾਂ ਨੂੰ ਕੋਸਟਿਊਮ ਵਗੈਰਾ ਦੇਣੀਆਂ ਸੋ ਅਸੀਂ ਹੁਣ ਪ੍ਰਮੋਸ਼ਨ ਲਈ ਅੱਗੇ ਜਾ ਰਹੇ ਹਾਂ ਸੋ ਇਸੇ ਕਰਕੇ ਥੋੜਾ ਜਿਹਾ ਜਲਦੀ ਬਿਲਕੁਲ ਮੈਮ ਜਦੋਂ ਥੋੜ੍ਹਾ ਜਿਹਾ ਟਾਈਮ ਅਸੀਂ ਹੋਰ ਲਵਾਂਗੇ ਥੋੜ੍ਹਾ ਜਿਹਾ ਟਾਈਮ ਅਸੀਂ ਗੱਲਬਾਤ ਕਰਾਂਗੇ ਕਿਉਂਕਿ ਚਰਚਾ ਤਾਂ ਬਹੁਤ ਲੰਬੀ ਆ ਮੌੜ ਫਿਲਮ 'ਤੇ ਜੇਕਰ ਗੱਲ ਕਰਨੀ ਹੋਵੇ ਤਾਂ ਬਹੁਤ ਕੁਛ ਪਿਆ ਗਾ ਮੌੜ ਫਿਲਮ ਦੇ ਵਿੱਚ ਇਤਿਹਾਸ ਨੂੰ ਫਰੋਲਦੀ ਹੈ ਇਹ ਫਿਲਮ ਜਦੋਂ ਵਿਚਰਦੇ ਸੀ ਲੋਕਾਂ ਦੇ ਵਿੱਚ ਆਮ ਉੱਧਰਲੇ ਰਾਜਸਥਾਨੀ ਲੋਕਾਂ ਦੇ ਵਿੱਚ ਵਿਚਰਦੇ ਸੀ ਜਾਂ ਉੱਥੋਂ ਕਈ ਵਾਰ ਫੋਨ 'ਤੇ ਗੱਲ ਹੁੰਦੀ ਪਹਿਲੀ ਗੱਲ ਤਾਂ ਤੁਸੀਂ ਕਿਹਾ ਕਿ ਫੋਨ ਦੀ ਨੈਟਵਰਕ ਹੀ ਹੈ ਨਹੀਂ ਸੀ ਜੇਕਰ ਕਈ ਵਾਰ ਲੱਗ ਵੀ ਜਾਂਦਾ ਸੀ ਤਾਂ ਗੱਲਬਾਤ ਹੁੰਦੀ ਸੀ ਤਾਂ ਮਹਿਸੂਸ ਕਿ ਜਿਹੜੇ ਲੋਕ ਸੀ ਗੱਲਬਾਤ ਕਰਦੇ ਸੀ ਆ ਕੇ ਜਾਂ ਲੋਕਾਂ ਦੇ ਨਾਲ ਤੁਸੀਂ ਵਿਚਰਦੇ ਸੀ ਤਾਂ ਕਿੱਦਾਂ ਦੀਆਂ ਜਿਹੜੀਆਂ ਗੱਲਾਂ ਬਾਤਾਂ ਹੁੰਦੀਆਂ ਸੀਗੀਆਂ ਮੇਰੀਆਂ ਗੱਲਾਂ ਬਾਤਾਂ ਤਾਂ ਸਿਰਫ ਰੋਟੀ ਨੂੰ ਲੈ ਕੇ ਹੋਈਆਂ ਸਹੀ ਗੱਲ ਦੱਸਾਂ ਕਿਉਂਕਿ ਮੈਂ ਘਰ ਦੀ ਜਿੱਦਾਂ ਵੀ ਮੈਨੂੰ ਜ਼ਿਆਦਾ ਸ਼ੌਕ ਹੈ ਵੀ ਘਰ ਦੀ ਹੀ ਮਿਲੇ ਮਤਲਬ ਵੀ ਰੋਟੀ ਹੈ ਨਾ ਤੇ ਜਿੰਨੇ ਵੀ ਘਰ ਆਸ-ਪਾਸ ਸੀਗੇ ਸਾਰੇ ਜਿੰਨੇ ਵੀ ਘਰ ਸੀ ਸਾਰੇ ਦੇ ਘਰ ਦੀ ਰੋਟੀ ਖਾਧੀ ਹੈ ਸਪੈਸ਼ਲ ਉਹ ਦੇਣ ਵੀ ਆ ਜਾਂਦੇ ਸੀ ਕੋਈ ਗੱਲ ਨਹੀਂ ਤੁਮ ਮਤ ਆਣਾ ਕਿ ਅਸੀਂ ਹਮ ਤੁਮਕੋ ਪਹੁੰਚਾ ਦੇਂਗੇ ਹੈ ਨਾ ਰੋਟੀ ਤੇ ਵੀ ਉਹ ਉੱਦਾਂ ਦੀ ਗੱਲ ਹੁੰਦੀ ਸੀ ਤੇ ਬਹੁਤ ਹੈਲਪਫੁਲ ਸੀਗੇ ਨਾ ਵੀ ਕਈ ਵਾਰੀ ਦਿਲ ਕਰਨਾ ਵੀ ਚਾਹ ਉਹਨਾਂ ਨੇ ਆਪ ਹੀ ਚਾਹ ਬਣਾ ਕੇ ਲਿਆਣੀ ਹੈ ਕੁਛ ਵੀ ਮਤਲਬ ਕੁਛ ਵੀ ਉਹਨਾਂ ਤੋਂ ਮੰਗਿਆ ਕੋਈ ਹੈਲਪ ਮੰਗੀ ਹੈ ਨਾ ਇੱਕ ਤਾਂ ਮਤਲਬ ਉਹ ਸਰਦੀਆਂ ਦੇ ਦਿਨ ਸੀਗੇ ਉਹਨਾਂ ਨੇ ਨਾ ਉਹ ਰੱਖਿਆ ਹੁੰਦਾ ਸੀ ਬਾਹਰ ਬਾਲਣ ਮੈਨੂੰ ਲੱਗਦਾ ਮੈਂ ਉਹਨਾਂ ਦਾ ਬਾਲਣ ਇੱਕ ਡੰਡੀ ਨਹੀਂ ਛੱਡੀ ਹੋਣੀ ਠੰਡ ਵੀ ਇੰਨੀ ਹੁੰਦੀ ਸੀਗੀ ਹੁਣ ਕਈ ਵਾਰ ਬਾਲਣ ਨਹੀਂ ਪਹੁੰਚਦਾ ਨਾ ਇੱਧਰ ਉੱਧਰ ਹੁੰਦਾ ਸੀਗਾ ਜਿੰਨਾ ਇੱਥੇ ਬਾਲਣ ਪਿਆ ਸੀ ਨਾਲ ਦੇ ਗੁਆਂਢ ਮਤਲਬ ਢੇਰ ਸੀਗਾ ਇੰਨਾ ਉੱਚਾ ਜਿੱਦਾਂ ਹੁਣ ਇੱਥੇ ਆਪਣੀ ਛੱਤ ਹੈ ਇੰਨੇ ਉੱਚੇ ਢੇਰ ਸੀ ਜੇ ਉੱਥੇ ਇੱਕ ਵੀ ਬਚਿਆ ਹੋਵੇ ਨਾ ਮੈਂ ਖਿੱਚ ਕੇ ਲੈਣ ਉਹਨਾਂ ਨੇ ਅੰਕਲ ਨੇ ਰੋਜ਼ ਮੈਨੂੰ ਡਾਂਟਣਾ ਨਾ ਕਿ ਕਿਉਂ ਉਠਾਇਆ ਮਤਲਬ ਪਹਿਲੇ ਤਾਂ ਗੁੱਸੇ 'ਚ ਸੀਰੀਅਸਲੀ ਡਾਂਟਦੇ ਹੌਲੀ ਉਹਨਾਂ ਨਾਲ ਐਡੀ ਅਟੈਚਮੈਂਟ ਹੋ ਗਈ ਹੌਲੀ ਉਹਨਾਂ ਦੇ ਘਰ ਜਾ ਕੇ ਮੈਂ ਰੋਟੀ ਵੀ ਖਾਣੀ ਸ਼ੁਰੂ ਕਰਤੀ ਕਦੋਂ ਅਸੀਂ ਮਤਲਬ ਉਹਨਾਂ ਨੇ ਮੈਨੂੰ ਮਾਫ ਕਰਤਾ ਹੈ ਨਾ ਉਸ ਚੀਜ਼ ਪਿੱਛੇ ਹਾਲਾਂਕਿ ਉਹ ਬਹੁਤ ਗੁੱਸੇ ਸੀਗੇ ਹੈ ਨਾ ਵੀ ਉਸ ਚੀਜ਼ ਤੋਂ ਤੇ ਵੀ ਉਹ ਕਿਉਂਕਿ ਅਸੀਂ ਆਪਣੀ ਕਾਸਟਿਊਮ ਸੁਕਾਣੀ ਹੁੰਦੀ ਸੀ ਹੈ ਨਾ ਤੇ ਉਹਦੇ ਵਾਸਤੇ ਆਰਟਿਸਟ ਵੇਟ ਕਰ ਰਹੇ ਸਰ ਜੀ ਬਿਲਕੁਲ ਤਾਂ ਅਸੀਂ ਸਮਾਪਤੀ ਕਰਦੇ ਹਾਂ ਇੰਟਰਵਿਊ ਕਾਫੀ ਜਿਵੇਂ ਪਹਿਲਾਂ ਦੱਸਿਆ ਕਿ ਚਰਚਾ ਕਾਫੀ ਲੰਬੀ ਹੋ ਜਾਣੀ ਆ ਪਰ ਅਸੀਂ ਬੈਠੇ ਉਸੇ ਜਗ੍ਹਾ 'ਤੇ ਜਿੱਥੇ ਕਿ ਆਰਟਿਸਟ ਇਹਨਾਂ ਦੀ ਵੇਟ ਕਰ ਰਹੇ ਨੇ ਜਿਹੜੇ ਵੱਖ-ਵੱਖ ਕਰੈਕਟਰ ਦੇ ਵਿੱਚ ਆਉਣਾ ਗਾ ਉਹਨਾਂ ਨੇ ਤਾਂ ਸੋ ਅਸੀਂ ਇਜਾਜ਼ਤ ਲਵਾਂਗੇ ਮੈਮ ਕੁਛ ਰਿਹਾ ਹੋਵੇ ਜਾਂ ਕੁਛ ਕਹਿਣਾ ਹੋਵੇ
ਮੈਂ ਇਹ ਕਹਿਣਾ ਵੀ ਆਪਾਂ ਜਿੱਥੇ ਬੈਠੇ ਆ ਸਾਰੀ ਕਾਸਟਿਊਮ ਜਿਹੜੀ ਤੁਸੀਂ ਜੋਨਾ ਮੋੜ ਦੀ ਫਿਲਮ 'ਚ ਦੇਖੋਗੇ ਇਸੀ ਜਗ੍ਹਾ ਤੇ ਬਹਿ ਕੇ ਬਣਾਈ ਹੋਈ ਹੈ ਬਿਲਕੁਲ ਜੀ ਬਸ ਲਾਸਟ ਡੇ ਸਾਡੇ ਲਈ ਮਤਲਬ ਬਹੁਤ ਮਤਲਬ ਕੀ ਕਹਾਂ ਵੀ ਬਹੁਤ ਉੱਚੀ ਜਗ੍ਹਾ ਹੈ ਜਿੱਥੇ ਅਸੀਂ ਬੈਠੇ ਹਾਂ ਬਿਲਕੁਲ ਜੀ। ਆਖਰ 'ਚ ਮੈਂ ਵੀ ਇਹੀ ਕਹੂੰਗਾ ਜੀ ਕਿ ਮੇਰੇ ਮਾਪਿਓ ਦਾ, ਮੇਰੇ ਉਸਤਾਦ ਨਿਰਮਲ ਧਾਲੀਵਾਲ ਜੀ ਦਾ, ਮੇਰਾ GND ਕਾਲਜ ਦਾ ਜਰਨੈਲ ਭਾਜੀ ਉਹਨਾਂ ਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਦੀ ਬਦੌਲਤ ਇਸ ਇੰਡਸਟਰੀ 'ਚ ਆਇਆ, ਸੋ ਮੋੜ ਫਿਲਮ ਕਰਨ ਦਾ ਮੌਕਾ ਮਿਲਿਆ। ਸੋ ਸਾਰੇ ਜਾਣੇ 9 ਜੂਨ ਨੂੰ ਸਾਡੀ ਫਿਲਮ ਮੋੜ ਸਿਨੇਮੇ ਘਰਾਂ 'ਚ ਲੱਗ ਰਹੀ ਹੈ, ਸੋ ਸਾਰੇ ਜਾ ਕੇ ਜ਼ਰੂਰ ਦੇਖਿਓ ਜੀ। ਤਾਂ ਅਸੀਂ ਵੀ ਅਪੀਲ ਕਰਾਂਗੇ ਕਿ ਬੜੀ ਮਿਹਨਤ ਆ ਇਸ ਟੀਮ ਦੀ ਇਸ ਫਿਲਮ ਦੇ ਪਿੱਛੇ, ਤਾਂ ਜ਼ਰੂਰ ਦੇਖਣ ਜਾਣਾ ਮੋੜ ਫਿਲਮ, ਜਿਹੜੀ ਅੱਜ ਤੋਂ 32 ਸਾਲ ਪਹਿਲਾਂ ਜੱਟ ਜੋਣਾ ਮੋੜ ਗੱਗੂ ਗਿੱਲ ਸਾਹਿਬ ਹੋਰਾਂ ਨੇ ਬਣਾਈ ਸੀ। ਤਾਂ ਉਸ ਤੋਂ ਕੁਝ ਕੁ ਹਟ ਕੇ ਆ ਫਿਲਮ ਮੋੜ, ਜਿਹੜੀ ਕਿ ਜੋਣੇ ਮੋੜ ਦਾ ਕਰੈਕਟਰ ਦੁਬਾਰਾ ਪੇਸ਼ ਕਰੇਗੀ ਅਤੇ ਬਹੁਤ ਵੱਡੀ ਅਮਾਊਂਟ ਦੇ ਨਾਲ ਜਿਹੜੀ ਕਿ ਸਾਹਮਣੇ ਆ ਰਹੀ ਹੈ। ਤਾਂ ਤੁਸੀਂ ਜ਼ਰੂਰ ਦੇਖਣ ਜਾਣਾ। 9 ਜੂਨ ਨੂੰ ਫਿਲਮ ਰਿਲੀਜ਼ ਹੋਣ ਜਾ ਰਹੀ ਹੈ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ, ਮੇਰੇ ਸਹਿਯੋਗੀ ਸਾਥੀ ਸੁੱਖੀ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਸਤਿ ਸ਼੍ਰੀ ਅਕਾਲ।